USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਾਰਨਬੀਰ ਸਿੰਘ ਪ੍ਰੋਗਰਾਮ ਸਾਂਝੀ ਸੱਤ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹਮੇਸ਼ਾ ਹੀ ਗੱਲਬਾਤ ਜਿਹੜੀ ਵੱਖ-ਵੱਖ ਵਿਸ਼ਿਆਂ ਦੇ ਉੱਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਹਾਂ। ਆਪਣੇ ਭਾਈਚਾਰੇ ਨਾਲ ਸੰਬੰਧਿਤ ਹਮੇਸ਼ਾ ਹੀ ਗੱਲਾਂ ਨੂੰ ਲੈ ਕੇ ਆਉਂਦੇ ਆ, ਜੋ ਆਪਣੇ ਮਸਲੇ ਚਾਹੇ ਇੱਥੇ ਦੇ ਆ ਚਾਹੇ ਪਿੱਛੇ ਜਿੱਥੋਂ ਆਪਾਂ ਆਏ ਆ ਉਸ ਦੇ ਨਾਲ ਸੰਬੰਧਿਤ ਗੱਲਬਾਤ ਹੁੰਦੀ ਆ। ਬੱਚਿਆਂ ਦੀ ਜਿਹੜੇ ਭਵਿੱਖ ਨੂੰ ਲੈ ਕੇ ਅਕਸਰ ਆਪਾਂ ਫਿਕਰਮੰਦ ਰਹਿੰਦੇ ਹਾਂ। ਉਹਨਾਂ ਦੇ ਲਈ ਆਪਾਂ ਇੱਥੇ ਅਣਥੱਕ ਮਿਹਨਤ ਕਰ ਰਹੇ ਹਾਂ ਵੀ ਨਿਆਣੇ ਜਿਹੜੇ ਉਹ ਅੱਗੇ ਜਾ ਕੇ ਵੱਧ ਕੇ ਜਿਹੜੇ ਚੰਗੀਆਂ ਥਾਵਾਂ ਦੇ ਉੱਤੇ ਪਹੁੰਚਣ। ਉਸ ਸਾਰੇ ਮਾਮਲੇ ਦੇ ਵਿੱਚ ਪੜ੍ਹਾਈ ਦਾ ਇੱਕ ਬਹੁਤ ਅਹਿਮ ਯੋਗਦਾਨ, ਬੜਾ ਅਹਿਮ ਰੋਲ ਰਹਿੰਦਾ ਆ। ਅਮਰੀਕਾ ਦੇ ਵਿੱਚ ਇੱਕ ਚੀਜ਼ ਜਿਹੜੀ ਬਹੁਤ ਚੰਗੀ ਆ ਵੀ ਆਪਾਂ ਨੂੰ ਪਬਲਿਕ ਸਕੂਲਸ ਦੇ ਸਹਾਰੇ 12ਵੀਂ ਤੱਕ ਨਿਆਣਿਆਂ ਦੀ ਪੜ੍ਹਾਈ ਦੀ ਬਹੁਤੀ ਚਿੰਤਾ ਜਿਹੜੀ ਉਹ ਨਹੀਂ ਰਹਿੰਦੀ, ਪਰ ਫਿਰ ਵੀ ਆਪਾਂ ਚਾਹੁੰਦੇ ਹਾਂ ਵੀ ਨਿਆਣੇ ਚੰਗੀ ਜਿਹੜੀ ਆ ਦਿਸ਼ਾ ਦਸ਼ਾ ਦੇ ਨਾਲ ਸਕੂਲਾਂ ਦੇ ਵਿੱਚੋਂ ਨਿਕਲਣ। ਸੋ ਅੱਜ ਜਿਹਨੇ ਸ਼ਖਸੀਅਤ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ, ਉਹ ਇਸੇ ਤਰੀਕੇ ਨਾਲ ਨਿਆਣਿਆਂ ਨੂੰ ਚਿਲਡਰਨਸ ਆ, ਕਿਡਸ ਆ ਜਿਹੜੇ ਆ, ਉਹਨਾਂ ਦੀ ਪੜ੍ਹਾਈ ਨੂੰ ਲੈ ਕੇ ਇੱਕ ਕਹਿ ਸਕਦੇ ਹਾਂ ਵੀ ਇੱਕ ਪ੍ਰੋਗਰਾਮਸ ਉਹਨਾਂ ਨੇ ਤਿਆਰ ਕੀਤੇ ਆ, ਜਿਹੜੇ ਖਾਸ ਕਰਕੇ ਬੱਚੇ ਪੜ੍ਹਾਈ ਦੇ ਵਿੱਚ ਅੱਗੇ ਹੋਰ ਵਧਣਾ ਚਾਹੁੰਦੇ ਆ ਅਤੇ ਉਸ ਦੇ ਵਿੱਚ ਉਸਨੂੰ ਉਹ ਜਿਹੜੀ ਇੱਕ ਹਿਸਾਬ ਦੇ ਨਾਲ ਵਧੀਆ ਉਹਨਾਂ ਨੂੰ ਮਿਲਦਾ ਆ, ਉਹ ਉਹਨਾਂ ਨੂੰ ਵਧੀਆ ਸਿਖਲਾਈ ਦਿੰਦੇ ਆ ਤਾਂ ਜੋ ਅੱਗੇ ਜਾ ਕੇ ਉਹ ਬਿਹਤਰ ਹੋਣ। ਆਪਣੇ ਨਾਲ ਐਵਰੈਸਟ ਸਕਾਲਰਸ ਤੋਂ ਇਸ ਟਾਈਮ ਡਾਕਟਰ ਤੀਰਥ ਕੌਰ ਗਰੇਵਾਲ ਜੁੜ ਚੁੱਕੇ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੀ ਆ ਐਵਰੈਸਟ ਸਕਾਲਰਸ, ਕਿੱਦਾਂ ਮਦਦ ਕਰਦੇ ਆ ਬੱਚਿਆਂ ਦੀ, ਕੀ ਇਹਨਾਂ ਦੇ ਕੋਰਸਿਸ ਆ, ਉਸ ਬਾਰੇ ਗੱਲਬਾਤ ਕਰਾਂਗੇ। ਡਾਕਟਰ ਗਰੇਵਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰ ਤੀਰਥ ਗਰੇਵਾਲ, ਸਭ ਤੋਂ ਪਹਿਲਾਂ ਜੇ ਆਪਾਂ ਸ਼ੁਰੂਆਤ ਹੀ ਕਰਦੇ ਹਾਂ, ਐਵਰੈਸਟ ਸਕਾਲਰਸ ਕੀ ਹੈ ਤੁਹਾਡੀ ਇਹ ਸੰਸਥਾ, ਕੀ ਹੈ ਇਸ ਦਾ ਮਿਸ਼ਨ? ਜੇ ਤੁਸੀਂ ਥੋੜ੍ਹਾ ਜਿਹਾ ਪਹਿਲਾਂ ਇਸ ਦੇ ਬਾਰੇ ਸਾਡੇ ਨਾਲ ਸ਼ੇਅਰ ਕਰੋ। ਬਿਲਕੁਲ ਜੀ। ਸੋ ਮੇਰਾ ਨਾਮ ਤੀਰਥ ਕੌਰ ਗਰੇਵਾਲ ਹੈ ਤੇ ਮੈਂ ਪਿਛਲੇ 6-7 ਸਾਲਾਂ ਤੋਂ ਮੈਂ ਖੁਦ ਵੀ ਐਜੂਕੇਟਰ ਰਹੀ ਹਾਂ ਪਬਲਿਕ ਸਕੂਲਸ ਦੇ ਵਿੱਚ, ਚਾਰਟਰ ਸਕੂਲਸ ਦੇ ਵਿੱਚ। 6th ਗ੍ਰੇਡ, ਡਿਫਰੈਂਟ ਗ੍ਰੇਡ ਲੈਵਲਸ ਪੜ੍ਹਾਈਆਂ ਨੇ ਤੇ ਬੱਚਿਆਂ ਦੇ ਨਾਲ ਕਾਫੀ ਟਾਈਮ ਤੋਂ ਅਸੀਂ ਜੁੜੇ ਹੋਏ ਹਾਂ। ਜਿੱਥੇ ਤੱਕ ਕਿ ਬੱਚਿਆਂ ਨੂੰ ਪੜ੍ਹਾਉਣ ਦਾ ਸਾਰਾ ਟੀਚਰਸ ਦੇ ਨਾਲ, ਪ੍ਰਿੰਸੀਪਲਸ ਦੇ ਨਾਲ, ਐਡਮਿਨਿਸਟ੍ਰੇਟਰਸ ਦੇ ਨਾਲ ਰਲ ਕੇ ਸਾਰਾ ਪ੍ਰੋਗਰਾਮ ਤਿਆਰ ਕਰਨ ਦੀ ਪੂਰੀ ਕੋਸ਼ਿਸ਼ ਵਿੱਚ ਰਹਿੰਦੇ ਹਾਂ। ਸੋ ਐਜੂਕੇਟਰ ਵੀ ਹਾਂ ਤੇ ਹੁਣੇ ਮੈਂ PhD ਵੀ ਫਿਨਿਸ਼ ਕੀਤੀ ਆ ਇੰਸਟਰਕਸ਼ਨਲ ਡਿਜ਼ਾਈਨ ਤੇ ਐਜੂਕੇਸ਼ਨਲ ਟੈਕਨੋਲੋਜੀ ਦੇ ਵਿੱਚ। ਤੇ ਇਸ ਐਕਸਪੀਰੀਅੰਸ ਤੋਂ, ਆਪਣੇ ਟੀਚਰ ਐਕਸਪੀਰੀਅੰਸ ਤੋਂ ਲੈ ਕੇ ਇਹ ਐਵਰੈਸਟ ਸਕਾਲਰਸ ਦਾ ਅਸੀਂ ਆਨਲਾਈਨ ਐਜੂਕੇਸ਼ਨਲ ਕੰਪਨੀ ਖੋਲੀ ਆ ਕਾਫੀ ਟੀਚਰਸ ਨੇ ਰਲ ਕੇ, ਸੋ ਕਿ ਅਸੀਂ ਬੱਚਿਆਂ ਦੇ ਨਾਲ ਮੇਕ ਸ਼ੋਰ ਕਰੀਏ ਵੀ ਜਿਹੜੀ ਚੀਜ਼ ਬੱਚੇ ਨੂੰ ਜਿਸ ਚੀਜ਼ ਦੀ ਲੋੜ ਹੈ ਉਹਨਾਂ ਦੇ ਲੈਵਲ ਤੇ ਉਹਨਾਂ ਦੀ ਸਪੋਰਟ ਜਿਸ ਤਰੀਕੇ ਨਾਲ ਵੀ ਹੋ ਸਕੇ ਅਸੀਂ ਪ੍ਰੋਵਾਈਡ ਕਰੀਏ। ਸੋ ਤੀਰਥ ਕੌਰ ਜੀ, ਜੇ ਤੁਸੀਂ ਥੋੜ੍ਹਾ ਜਿਹਾ ਆਪਣਾ ਦੱਸੋ, ਤੁਸੀਂ ਪੜ੍ਹਾਈ ਜਿਹੜੀ ਹੈ ਸਾਰੀ ਇੱਥੋਂ ਹੀ ਕੀਤੀ ਆ? ਇੱਥੇ ਕਿਹੜੇ ਸਕੂਲਸ ਦੇ ਵਿੱਚ ਤੁਸੀਂ ਜਿਹੜੇ ਉਹ ਆਪਣੀ ਪੜ੍ਹਾਈ ਪੂਰੀ ਕੀਤੀ ਹੈ? ਜਿਹੜੀ ਹੁਣ PhD ਕੰਪਲੀਟ ਕੀਤੀ ਹੈ, ਉਹ ਕਿੱਥੋਂ ਕੀਤੀ ਹੈ ਤੁਸੀਂ? ਹਾਂਜੀ, ਸੋ ਥੋੜਾ ਟਾਈਮ ਇੰਡੀਆ ਵੀ ਪੜ੍ਹੇ ਆ ਤੇ ਐਲੀਮੈਂਟਰੀ ਸਕੂਲ ਤੋਂ ਲੈ ਕੇ ਹਾਈ ਸਕੂਲ ਤੱਕ ਬੇਕਰਸਫੀਲਡ ਕੀਤਾ ਤੇ ਉਸ ਤੋਂ ਬਾਅਦ ਵਿੱਚ ਅੰਡਰ ਗ੍ਰੈਜੂਏਟ ਲਈ ਮੈਂ UC ਅਰਵਾਈਨ ਗਈ ਸੀਗੀ ਤੇ ਉਸ ਤੋਂ ਬਾਅਦ ਵਿੱਚ ਮਾਸਟਰਸ ਕੀਤੀ ਤੇ ਫੁੱਲੀ ਕ੍ਰੈਡੈਂਸ਼ੀਅਲ ਟੀਚਰ ਦਾ ਪ੍ਰੋਗਰਾਮ ਫਿਨਿਸ਼ ਕੀਤਾ ਤੇ ਉਸ ਤੋਂ ਬਾਅਦ ਵਿੱਚ ਫਿਰ PhD ਲਈ ਲਿਬਰਟੀ ਯੂਨੀਵਰਸਿਟੀ ਗਏ ਤੇ ਉਹਦੇ ਵਿੱਚ ਫਿਰ ਇੰਸਟਰਕਸ਼ਨਲ ਡਿਜ਼ਾਈਨ ਤੇ ਐਜੂਕੇਸ਼ਨਲ ਟੈਕਨੋਲੋਜੀ ਦਾ ਪ੍ਰੋਗਰਾਮ ਫਿਨਿਸ਼ ਕੀਤਾ। ਠੀਕ ਆ। ਸੋ ਇਹ ਜਿਹੜੀ ਆਨਲਾਈਨ ਟਿਊਟਰਿੰਗ ਜਾਂ ਆਨਲਾਈਨ ਟਿਊਸ਼ਨਸ ਦਾ ਇਹ ਜਿਹੜਾ ਸਿਲਸਿਲਾ ਆ ਜਾਂ ਇਹ ਕੋਰਸਿਸ ਜਿਹੜੇ ਕਰਵਾਏ ਜਾਂਦੇ ਆ, ਉਹ ਤਾਂ ਦੇਖੋ ਕਾਫੀ ਹੋਰ ਵੀ ਬਹੁਤ ਸਾਰੇ ਜਿਹੜੇ ਇਸ ਦੇ ਵਿੱਚ ਡੈਫੀਨੇਟਲੀ ਜਿਹੜੇ ਉਹ ਹੈਗੇ ਆ। ਸੋ ਤੁਹਾਡੀਆਂ ਜਿਹੜੀਆਂ ਇਹ ਆਨਲਾਈਨ ਸਰਵਿਸਿਜ਼, ਹਾਊ ਆਰ ਦੇ ਡਿਫਰੈਂਟ? ਸੋ ਇਹ ਕਿੱਦਾਂ ਇਹ ਬਾਕੀ ਬੱਚਿਆਂ ਦੇ ਲਈ ਡਿਫਰੈਂਟ ਹੈਗੀਆਂ? ਸੋ ਪਹਿਲੀ ਗੱਲ ਤਾਂ ਇਹ ਮੈਂ ਦੱਸਣਾ ਚਾਹੁੰਦੀ ਹਾਂ ਵੀ ਸਾਰੇ ਜਿੰਨੇ ਵੀ ਸਾਡੇ ਨਾਲ ਟੀਮ ਮੈਂਬਰਸ ਨੇ ਸਾਰੇ ਫੁੱਲੀ ਕ੍ਰੈਡੈਂਸ਼ੀਅਲਡ ਟੀਚਰਸ ਨੇ। ਸੋ ਨਾਲ ਦੀ ਨਾਲ ਉਹਨਾਂ ਦੇ ਕੋਲ ਐਕਚੁਅਲੀ ਸਰਟੀਫਿਕੇਸ਼ਨਸ ਵੀ ਨੇ, ਜਿੱਦਾਂ ਕਿ ਰੀਡਿੰਗ ਸਪੈਸ਼ਲਿਸਟ। ਸੋ ਉਹਨਾਂ ਨੂੰ ਪੂਰਾ ਪ੍ਰੋਪਰ ਨੌਲੇਜ ਹੈ। ਜਿਹੜੇ ਬੱਚੇ ਫॉर ਐਗਜ਼ਾਮਪਲ ਰੀਡਿੰਗ ਦੇ ਵਿੱਚ ਸਟਰਗਲ ਕਰਦੇ ਨੇ, ਉਹਨਾਂ ਨੂੰ ਫੁੱਲੀ ਨੌਲੇਜ ਹੁੰਦੀ ਵੀ ਇਫੈਕਟਿਵ ਇੰਟਰਵੈਂਸ਼ਨ ਕਿੱਦਾਂ ਦੇਣੀ ਆ। ਸੋ ਜਿਹੜੇ ਬੱਚੇ ਕੋਈ ਵੀ ਸਕਿੱਲ, ਸਪੈਸੀਫਿਕ ਸਕਿੱਲ ਜਿਹੜੀ ਬੱਚੇ ਦੀ ਮਿਸਿੰਗ ਆ, ਉਹ ਆਇਡੈਂਟੀਫਾਈ ਕਰ ਸਕਦੇ ਨੇ ਕਿਉਂਕਿ ਉਹਨਾਂ ਕੋਲ ਉਹ ਪੂਰੀ ਲੈਵਲ ਦੀ ਨੌਲੇਜ ਹੁੰਦੀ ਆ। ਸੋ ਸਾਰੇ ਜਿੰਨੇ ਵੀ ਨਾਲ ਟੀਚਰਸ ਨੇ ਫੁੱਲੀ ਕ੍ਰੈਡੈਂਸ਼ੀਅਲ ਟੀਚਰਸ ਅਸੀਂ ਬੱਚਿਆਂ ਦੀ ਸਪੋਰਟ ਕਰ ਰਹੇ ਹਾਂ। ਤੇ ਮੇਨ ਇੱਕ ਹੋਰ ਗੱਲ ਆ, ਜਿਹੜੇ ਕੋਰਸਿਸ ਅਸੀਂ ਆਫਰ ਕਰਦੇ ਆਨਲਾਈਨ ਉਹ ਬਹੁਤ ਹੀ ਛੋਟੇ ਗਰੁੱਪ ਦੇ ਵਿੱਚ ਹੁੰਦੇ ਨੇ ਬੱਚਿਆਂ ਦੇ। ਸੋ ਜ਼ਿਆਦਾਤਰ ਕਲਾਸਰੂਮ ਦੇ ਵਿੱਚ ਬੱਚੇ 27 to 30 ਬੱਚੇ ਹੁੰਦੇ ਨੇ, ਪਰ ਜਿਹੜੇ ਆਨਲਾਈਨ ਕੋਰਸਿਸ ਆ ਉਹ ਸਿਰਫ 4 ਤੋਂ 5 ਬੱਚਿਆਂ ਦੇ ਕੋਰਸਿਸ ਨੇ। ਸੋ ਉਹਦੇ ਨਾਲ ਪੂਰੀ ਪਰਸਨਲਾਈਜ਼ਡ ਹੈਲਪ ਦੀ ਜਿਹੜੀ ਲੋੜ ਹੁੰਦੀ ਬੱਚੇ ਨੂੰ ਉਹ ਮਿਲ ਪਾਉਂਦੀ ਆ।
ਸੋ ਟੀਚਰਸ ਫੁੱਲੀ ਇੰਟਰੈਕਟ ਕਰਦੇ ਨੇ ਬੱਚੇ ਦੇ ਨਾਲ, ਸਟੂਡੈਂਟ ਵੀ ਕੰਫਰਟੇਬਲ ਫੀਲ ਕਰਦਾ, ਕਨੈਕਟ ਹੁੰਦੇ ਨੇ ਟੀਚਰ ਦੇ ਨਾਲ। ਸੋ ਅਸੀਂ ਪਰਪਸਲੀ ਉਹ ਗਰੁੱਪ ਨੂੰ ਸਮਾਲ ਰੱਖਿਆ ਵੀ ਸਿਰਫ 4 ਤੋਂ 5 ਬੱਚੇ ਕੋਰਸਿਸ ਦੇ ਵਿੱਚ ਹੋਣ। ਠੀਕ ਹੈ। ਤੀਰਥ ਕੌਰ ਜੀ, ਤੁਸੀਂ ਆਪ ਇੱਥੇ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਪੜ੍ਹ ਕੇ ਇਸ ਟਾਈਮ ਇਸ ਮੁਕਾਮ ਦੇ ਉੱਤੇ ਜਿਹੜੇ ਉਹ ਪਹੁੰਚੇ ਆ, ਤੁਹਾਨੂੰ ਕੀ ਲੱਗਦਾ ਸੀਗਾ ਜਦੋਂ ਤੁਸੀਂ ਪੜ੍ਹ ਰਹੇ ਆ ਵੀ ਤੁਹਾਨੂੰ ਵੀ ਇੱਦਾਂ ਦੇ ਕਿਸੇ ਚੀਜ਼ ਦੀ ਜਿਹੜੀ ਉਹ ਉਸਨੇ ਤੁਹਾਨੂੰ ਫਾਇਦਾ ਪਹੁੰਚਾਉਣਾ ਸੀ, ਜੇ ਉਦੋਂ ਜਿੱਦਾਂ ਐਵਰੈਸਟ ਸਕਾਲਰਸ ਤੁਸੀਂ ਹੁਣ ਚਾਲੂ ਕੀਤਾ ਆ ਬਾਕੀ ਬੱਚਿਆਂ ਦੇ ਲਈ, ਵੀ ਤੁਹਾਨੂੰ ਵੀ ਉਹਦੇ ਨਾਲ ਮਦਦ ਮਿਲਣੀ ਸੀਗੀ ਜਦੋਂ ਤੁਸੀਂ ਪੜ੍ਹ ਰਹੇ ਸੀਗੇ? ਬਿਲਕੁਲ ਜੀ, ਆਈ ਥਿੰਕ ਜੇ ਉਦੋਂ ਹੁੰਦਾ ਤੇ ਥੋੜੀ ਜਿਹੀ ਹੋਰ ਸਪੋਰਟ ਦੀ ਲੋੜ ਸੀਗੀ, ਸਪੈਸ਼ਲੀ ਜਦੋਂ ਉਹ ਛੋਟੇ ਬੱਚੇ, ਆਪਣੇ ਜਿਹੜੇ ELD ਸਟੂਡੈਂਟਸ ਜਿਹਨਾਂ ਨੂੰ ਕਹਿ ਦਿੰਦੇ ਆ, ਇੰਗਲਿਸ਼ ਲੈਂਗੁਏਜ ਡਿਵੈਲਪਮੈਂਟ ਵਾਲੇ ਬੱਚੇ, ਉਹਨਾਂ ਨੂੰ ਕਾਫੀ ਲੋੜ ਪੈਂਦੀ ਆ, ਪੇਰੈਂਟਸ ਨੂੰ ਕਾਫੀ ਲੋੜ ਪੈਂਦੀ ਸਮਝਣ ਲਈ ਵੀ ਸਕੂਲ ਦੇ ਵਿੱਚ ਕਿਹੜੇ ਕਿਹੜੇ ਪ੍ਰੋਗਰਾਮਸ ਨੇ, ਕਿਹੜੀਆਂ ਇੰਟਰਵੈਂਸ਼ਨਸ ਨੇ ਜਿਹਦੇ ਨਾਲ ਸਾਡਾ ਬੱਚਾ ਅੱਗੇ ਵੱਧ ਸਕੇ, ਫਲੂਐਂਟਲੀ ਇੰਗਲਿਸ਼ ਬੋਲ ਸਕੇ, ਸਾਰੇ ਕਨਸੈਪਟਸ ਲਰਨ ਪ੍ਰੋਪਰਲੀ ਕਰ ਸਕੇ। ਜੇ ਇਦਾਂ ਦੀ ਸਹਾਇਤਾ, ਜਿੱਦਾਂ ਹੁਣ ਅਸੀਂ ਐਜੂਕੇਟਰਸ ਪੇਰੈਂਟਸ ਦੇ ਨਾਲ ਮਿਲ ਕੇ ਉਹਨਾਂ ਨੂੰ ਪੂਰਾ ਸਮਝਾਉਂਦੇ ਆ ਵੀ ਇਹ ਚੀਜ਼ਾਂ ਅਵੇਲੇਬਲ ਨੇ ਤੁਹਾਡੇ ਬੱਚੇ ਲਈ, ਇਸ ਚੀਜ਼ ਦੇ ਨਾਲ ਤੁਹਾਡਾ ਬੱਚਾ ਅੱਗੇ ਵੱਧ ਸਕਦਾ, ਉਹ ਹੁੰਦੀ ਤੇ ਨਾਲ ਥੋੜਾ ਜਿਹਾ ਈਜ਼ੀ ਹੋਣਾ ਸੀਗਾ। ਤੇ ਇਸ ਚੀਜ਼ ਦੀ ਹਜੇ ਵੀ ਬਹੁਤ ਲੋੜ ਆ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਵੀ ਸਮਝਣ ਦੀ ਵੀ, ਕਿਸ ਤਰ੍ਹਾਂ ਇਹ ਅੱਜ ਦੇ ਬੱਚਿਆਂ ਦੇ ਨਾਲ ਕਨੈਕਟ ਕਰਨਾ ਆ, ਉਹਨਾਂ ਨੂੰ ਲਰਨਿੰਗ ਦੇ ਨਾਲ ਉਹਨਾਂ ਨੂੰ ਮੋਟੀਵੇਟ ਕਿੱਦਾਂ ਕਰਨਾ ਆ। ਠੀਕ ਹੈ। ਸੋ ਤੀਰਥ ਕੌਰ ਜੀ, ਤੁਸੀਂ ਇਹ ਜਿਹੜਾ ਹੁਣ ਐਵਰੈਸਟ ਸਕਾਲਰਸ ਨੂੰ ਸ਼ੁਰੂਆਤ ਕੀਤਿਆਂ ਨੂੰ ਕਿੰਨੇ ਚਿਰ ਹੋ ਗਿਆ ਤੁਹਾਡੇ ਇੱਥੇ, ਇਹ ਜਿਹੜੀ ਆਨਲਾਈਨ ਤੁਸੀਂ ਟਿਊਟਰਿੰਗ ਕਰਦੇ ਆ? ਸੋ 1 ਸਾਲ ਪੂਰਾ ਹੋ ਗਿਆ। ਪਿਛਲੇ ਸਮਰ ਵਿੱਚ ਅਸੀਂ ਸ਼ੁਰੂ ਕੀਤਾ ਸੀਗਾ ਪ੍ਰੋਗਰਾਮ, ਤੇ ਉਸ ਤੋਂ ਲੈ ਕੇ ਹੁਣ ਤੱਕ ਕੈਲੀਫੋਰਨੀਆ ਦੇ ਆਪਣੇ ਪੂਰੇ ਆਲ ਓਵਰ ਕਾਫੀ ਬੱਚੇ ਜੁੜ ਗਏ ਨੇ ਤੇ ਟੀਚਰਸ ਵੀ ਨੇ, ਤੇ ਪੂਰਾ ਹੁਣ 1 ਸਾਲ ਜੋ ਹੋ ਗਿਆ। ਓਕੇ। ਤੁਹਾਡੇ ਮਨ ਦੇ ਵਿੱਚ ਜਾਂ ਤੁਹਾਡੇ ਤੁਸੀਂ ਸਾਰੇ ਜਾਣਿਆਂ ਨੇ ਮਿਲ ਕੇ ਜਦੋਂ ਇਹ ਕੀਤਾ, ਸੋ ਤੁਸੀਂ ਇਕੱਲੇ ਹੀ ਸੀਗੇ ਜਾਂ ਤੁਹਾਡੇ ਨਾਲ ਹੋਰ ਵੀ ਸੀਗੇ ਜਿਹੜੇ ਕੋ-ਫਾਊਂਡਰਸ ਜਿਨ੍ਹਾਂ ਨੇ ਐਵਰੈਸਟ ਸਕਾਲਰਸ ਨੂੰ ਹੋਂਦ ਦੇ ਵਿੱਚ ਲਿਆਉਣ ਦੇ ਵਿੱਚ ਮਦਦ ਕੀਤੀ ਆ? ਸੋ ਪਹਿਲਾਂ ਸ਼ੁਰੂਆਤ ਖੁਦ ਇਕੱਲਿਆਂ ਨੇ ਕੀਤੀ, ਪਰ ਨਾਲ ਸਪੋਰਟ ਬਹੁਤ ਸੀਗੀ। ਸੋ ਕਾਫੀ ਟੀਚਰਸ ਜਿਨ੍ਹਾਂ ਦੇ ਨਾਲ ਪਿਛਲੇ ਸਾਲਾਂ ਤੋਂ ਪੜ੍ਹਾ ਰਹੇ ਆ, ਉਹਨਾਂ ਦੀ ਬਹੁਤ ਸਪੋਰਟ ਮਿਲੀ। ਪ੍ਰਿੰਸੀਪਲਸ ਵੀ, ਕਾਫੀ ਜਿਹੜੇ ਹਾਈ ਲੈਵਲ ਤੇ ਐਡਮਿਨਿਸਟ੍ਰੇਟਰ ਸੀਗੇ, ਜਿਹਨਾਂ ਨੂੰ ਜਿਹੜੇ ਵੀ ਇਸ ਚੀਜ਼ ਨੂੰ ਰੀਅਲਾਈਜ਼ ਕਰਦੇ ਵੀ ਬੱਚਿਆਂ ਨੂੰ ਲੋੜ ਹੈ ਇਸ ਦੀ, ਕਾਫੀ ਉਹਨਾਂ ਨੇ ਹੈਲਪ ਕੀਤੀ ਆ ਥਰੂਆਊਟ ਦ ਹੋਲ ਵੇ। ਓਕੇ, ਠੀਕ ਹੈ। ਸੋ ਰਾਈਟ ਨਾਓ ਤੁਹਾਡੀ ਟੀਮ ਕਿੰਨੀ ਕੁ ਵੱਡੀ ਹੈ? ਜਿੱਦਾਂ ਤੁਸੀਂ ਕਿਹਾ ਵੀ ਫੁੱਲੀ ਕ੍ਰੈਡੈਂਸ਼ੀਅਲ ਸਰਟੀਫਾਈਡ ਜਿਹੜੇ ਟੀਚਰਸ ਨੇ, ਕਿੰਨੇ ਟੀਚਰਸ ਤੁਹਾਡੇ ਨਾਲ ਇਸ ਟਾਈਮ ਜੁੜੇ ਨੇ? ਸਾਡੇ ਕੋਲ ਇਸ ਟਾਈਮ 10 ਟੀਚਰਸ ਨੇ ਟੋਟਲ। ਓਕੇ, ਸੋ ਜੇ ਆਪਾਂ ਹੁਣ ਦੱਸੀਏ ਤੁਸੀਂ ਕਿਹੜੀਆਂ ਐਜੂਕੇਸ਼ਨਲ ਸਰਵਿਸਿਜ਼ ਪ੍ਰੋਵਾਈਡ ਕਰਦੇ ਆ, ਕਿਹੜੇ ਗ੍ਰੇਡ ਲੈਵਲ ਤੋਂ ਲੈ ਕੇ ਕਿਹੜੇ ਗ੍ਰੇਡ ਲੈਵਲ ਤੱਕ ਜਿਹੜੀਆਂ ਤੁਹਾਡੇ ਕੋਰਸਿਸ ਜਾਂ ਇਹ ਸਰਵਿਸਿਜ਼ ਅਵੇਲੇਬਲ ਨੇ? ਸੋ 2 ਡਿਫਰੈਂਟ ਟਾਈਪਸ ਦੀ ਅਸੀਂ ਸਰਵਿਸ ਦੇ ਰਹੇ ਬੱਚਿਆਂ ਨੂੰ। ਇੱਕ ਤਾਂ ਟਿਊਟਰਿੰਗ ਦੀ ਸਰਵਿਸ ਦਿੰਦੇ ਆ, ਸੋ ਉਹਦੇ ਨਾਲ ਕੀ ਆ, ਬੱਚੇ 1-on-1 ਟੀਚਰ ਦੇ ਨਾਲ ਮਿਲਦੇ ਨੇ, ਤੇ ਜਿਹੜੀ ਵੀ ਚੀਜ਼ ਦੀ ਲੋੜ ਹੈ, ਸੋ ਵੈਦਰ ਜੇ ਉਹਨਾਂ ਨੂੰ ਹੋਮਵਰਕ ਦੀ ਲੋੜ ਆ, ਕੋਈ ਹੋਮਵਰਕ ਵਿੱਚ ਚੀਜ਼ ਨਹੀਂ ਸਮਝ ਲੱਗਦੀ, ਜਾਂ ਸਕੂਲ ਦੇ ਵਿੱਚ ਕੋਈ ਸਕਿੱਲ ਗੈਪ ਆ, ਉਹ ਟੀਚਰ 1-on-1 ਬੱਚੇ ਦੇ ਨਾਲ ਹੈਲਪ ਕਰਦੇ ਨੇ, ਪੂਰਾ ਸਮਝਾਉਂਦੇ ਨੇ ਤਰੀਕੇ ਦੇ ਨਾਲ। ਤੇ ਸਮਾਲ ਗਰੁੱਪ ਟਿਊਟਰਿੰਗ ਵੀ ਅਵੇਲੇਬਲ ਆ। ਤੇ ਇੱਕ ਹੋਰ ਸਾਈਟ ਤੇ ਅਸੀਂ ਕੋਰਸਿਸ ਆਫਰ ਕਰਦੇ ਆ। ਸੋ ਕੋਰਸਿਸ ਸਾਡੇ ਕੋਲ ਇਸ ਟਾਈਮ ਰੀਡਿੰਗ, ਮੈਥ, ਰਾਈਟਿੰਗ, ਸਟੀਮ ਤੇ ਆਰਟ ਦੇ ਨੇ, ਤੇ ਉਹ ਸਮਰ ਦੇ ਵਿੱਚ ਜਿਹੜੇ ਆ ਉਹ 6 ਹਫ਼ਤਿਆਂ ਦੇ ਨੇ, 12 ਸੈਸ਼ਨਸ ਟੋਟਲ। ਤੇ ਉਹਦੇ ਵਿੱਚ ਸੇਮ ਚੀਜ਼ਾਂ, ਸੇਮ ਕਿੰਡਰਗਾਰਟਨ ਤੋਂ ਲੈ ਕੇ 12th ਗ੍ਰੇਡ ਦੇ ਸਾਰੇ ਉਹ ਸਬਜੈਕਟਸ ਕਵਰ ਕਰਦੇ ਆ, ਤੇ ਟਿਊਟਰਿੰਗ ਆਲ ਦ ਸਬਜੈਕਟਸ ਆ ਜੀ। ਠੀਕ ਹੈ। ਸਟੀਮ ਐਜੂਕੇਸ਼ਨ ਕੀ ਆ, ਜੇ ਥੋੜਾ ਜਿਹਾ ਦੱਸੋ? ਬਾਕੀ ਤਾਂ ਸਬਜੈਕਟਸ ਦਾ ਨਾਮ ਸੁਣਿਆ, ਸੋ ਵਾਟ ਇਜ਼ ਦ ਸਟੀਮ ਥਿੰਗ? ਸੋ ਸਟੀਮ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥ ਐਂਡ ਆਰਟ, ਇਹ ਇੱਕ ਹੁਣ ਇਸ ਟਾਈਮ ਇਹਦੇ ਵਿੱਚ ਕਾਫੀ ਫੋਕਸ ਹੋ ਰਿਹਾ ਬੱਚਿਆਂ ਦੇ, ਕਿਉਂਕਿ ਹੁਣ ਜੌਬਸ ਚੇਂਜ ਹੋ ਰਹੀਆਂ ਨੇ। ਸੋ ਰੀਡਿੰਗ, ਮੈਥ ਤਾਂ ਉਹ ਬੇਸਿਕ ਫਾਊਂਡੇਸ਼ਨਲ ਨੌਲੇਜ ਹੋਣੀ ਚਾਹੀਦੀ ਆ, ਪਰ ਅਸੀਂ ਸਟੀਮ ਦੇ ਨਾਲ ਬੱਚਿਆਂ ਨੂੰ ਹੋਰ ਚੀਜ਼ਾਂ ਦੇ ਨਾਲ ਵੀ ਐਕਸਪੋਜ਼ ਕਰਦੇ ਹਾਂ। ਸੋ ਜਿੱਦਾਂ ਕਿ ਛੋਟੇ ਬੱਚੇ ਵੀ ਜਦੋਂ ਸਾਡੀ ਕਲਾਸ ਲੈਂਦੇ ਨੇ ਸਟੀਮ ਦੀ, ਉਹ ਪ੍ਰੋਜੈਕਟ ਬੇਸਡ ਲਰਨਿੰਗ ਵਿੱਚ ਇਨਵੋਲਵ ਹੁੰਦੇ ਆ। ਸੋ ਜਿੱਦਾਂ ਕਿ ਛੋਟੇ ਬੱਚੇ ਵੀ DNA ਦੇ ਪ੍ਰੋਜੈਕਟਸ ਕ੍ਰੀਏਟ ਕਰਦੇ ਨੇ, ਇੰਜੀਨੀਅਰਿੰਗ ਦੇ ਰਿਲੇਟਡ ਚੀਜ਼ਾਂ ਨੂੰ ਕ੍ਰੀਏਟ ਕਰਦੇ ਨੇ, ਸਿੱਖਦੇ, ਕ੍ਰੀਏਟਿਵਿਟੀ ਪ੍ਰੈਕਟਿਸ ਕਰਦੇ ਨੇ। ਸੋ ਕ੍ਰਿਟੀਕਲ ਥਿੰਕਿੰਗ, ਇਹ ਜਿਹੜੀਆਂ ਸਕਿੱਲਸ ਅੱਜ ਦੇ ਬੱਚਿਆਂ ਨੂੰ ਦੀ ਲੋੜ ਆ, ਉਹ ਚੀਜ਼ ਐਕਸਪੋਜ਼ ਹੁੰਦੀ ਆ ਸਟੀਮ ਕੋਰਸ ਦੇ ਥਰੂ। ਹਾਂਜੀ, ਸੋ ਓਕੇ, ਨਾਓ ਆਈ ਗੈਟ ਇਟ, ਕਿਉਂਕਿ ਸਾਡੇ ਵੇਲੇ ਸਟੈਮ ਹੁੰਦਾ ਸੀ, ਹੁਣ ਆਰਟਸ ਜਿਹੜਾ ਇਸ ਦੇ ਵਿੱਚ ਐਡ ਕੀਤਾ ਗਿਆ। ਹਾਂਜੀ, ਓਕੇ, ਸੋ ਇਹ ਇਸ ਚੀਜ਼ ਨੂੰ ਜਿਹੜਾ ਇਹਨਾਂ ਨੇ ਐਡ ਜਿਹੜਾ ਕੀਤਾ। ਸੋ ਬੇਸਿਕਲੀ ਹਰ ਤਰ੍ਹਾਂ ਦੇ ਸਕੂਲ ਦੇ, ਚਾਹੇ ਟੀਕੇ ਤੋਂ ਲੈ ਕੇ ਕਿਸੇ ਵੀ ਗ੍ਰੇਡ ਦਾ ਜਿਹੜਾ ਬੱਚਾ ਆ, ਉਹਦੇ ਲਈ ਤੁਹਾਡੇ ਕੋਲ ਜਿਹੜੇ ਕੋਰਸਿਸ ਆ ਅਵੇਲੇਬਲ ਆ?
ਬਿਲਕੁਲ ਫਾਊਂਡੇਸ਼ਨਲ ਨੌਲੇਜ ਜਿਹੜੀ ਚਾਹੀਦੀ ਰੀਡਿੰਗ ਮੈਥ ਰਾਈਟਿੰਗ ਜਿਹੜੇ ਸਟੈਂਡਰਡਸ ਬੱਚੇ ਨੂੰ ਚਾਹੀਦੇ ਨੇ ਗ੍ਰੇਡ ਲੈਵਲ ਦੇ ਉਹ ਵੀ ਤੇ ਨਾਲ ਦੀ ਨਾਲ ਆਰਟਸ ਵੀ ਸਟੀਮ ਵੀ ਟੈਕਨੋਲੋਜੀ ਦੇ ਰਿਲੇਟਡ ਵੀ ਸਾਰੇ ਅਵੇਲੇਬਲ ਨੇ ਨੈਕਸਟ ਮੰਥ ਤੋਂ ਜੂਨ ਦੇ ਵਿੱਚ ਤਕਰੀਬਨ ਸਾਰੇ ਨਿਆਣੇ ਵਿਹਲੇ ਹੋ ਜਾਣੇ ਆ ਕਿਸੇ ਨੇ ਹਾਂਜੀ ਪਹਿਲੇ ਹਫਤੇ 'ਚ ਕਿਸੇ ਨੇ ਦੂਜੇ 'ਚ ਕਿਸੇ ਨੇ ਤੀਜੇ 'ਚ ਹੈ ਨਾ ਵੀ ਸਮਰ ਦੀਆਂ ਜਿਹੜੀਆਂ ਛੁੱਟੀਆਂ ਜਿਹੜੀਆਂ ਉਹ ਆ ਜਾਣੀਆਂ ਆ ਸੋ ਇਹ ਜਿਹੜੇ ਤੁਸੀਂ ਤੁਹਾਡੇ ਜਿਹੜੇ ਆਨਲਾਈਨ ਜਿਹੜੇ ਤੁਸੀਂ ਇਹ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਇਜ਼ ਇਟ ਲਾਈਕ ਆਲ ਪੂਰਾ ਜਿਹੜਾ ਆ ਸੈਸ਼ਨ ਦੇ ਵਿੱਚ ਨਾਲ ਆ ਕੱਲੇ ਸਮਰ 'ਚ ਆ ਜਾਂ ਦੋਨੋਂ ਟਾਈਮ ਆਲ ਦਾ ਟਾਈਮ ਅਵੇਲੇਬਲ ਹੁੰਦੀਆਂ ਇਹ ਜਿਹੜੇ ਕੋਰਸਿਸ ਆ ਜਿਹੜੇ ਸੋ ਕੋਰਸਿਸ ਆਲ ਦਾ ਟਾਈਮ ਸਾਰੇ ਸਾਲ ਦੇ ਵਿੱਚ ਅਵੇਲੇਬਲ ਹੋਣਗੇ ਸੋ ਸਮਰ ਦੇ ਵਿੱਚ ਅਸੀਂ ਇਦਾਂ ਡਿਜ਼ਾਈਨ ਕੀਤਾ ਵੀ ਬੱਚੇ ਨੂੰ ਥੋੜੀ ਜਿਹੀ ਬ੍ਰੇਕ ਵੀ ਮਿਲੇ ਸੋ ਟੋਟਲ 6 ਵੀਕਸ ਦੀਆਂ ਕੋਰਸਿਸ ਡਿਜ਼ਾਈਨ ਕੀਤੇ ਹੋਏ ਨੇ ਸੋ ਜੂਨ 12 ਤੋਂ ਲੈ ਕੇ ਜੁਲਾਈ 21 ਤੱਕ ਉਹਦੇ ਵਿੱਚ 2 ਵਾਰੀ ਬੱਚੇ ਟੀਚਰ ਦੇ ਨਾਲ ਮਿਲਦੇ ਨੇ ਸੈਸ਼ਨ ਦੇ ਵਿੱਚ 1 ਘੰਟੇ ਦਾ ਸੈਸ਼ਨ ਹੁੰਦਾ ਆ ਉਹਦੇ ਵਿੱਚ ਬੱਚੇ ਗਾਈਡਡ ਪ੍ਰੈਕਟਿਸ ਸਿੱਖਦੇ ਕਨਸੈਪਟ ਨੂੰ ਪ੍ਰੈਕਟਿਸ ਵੀ ਕਰਦੇ ਨੇ ਟੀਚਰ ਅਸੈਸ ਵੀ ਕਰਦੇ ਨੇ ਉਹਨਾਂ ਦੇ ਅਸੈਸਮੈਂਟਸ ਵੀ ਹੁੰਦੇ ਨੇ ਵੀ ਮੇਕ ਸ਼ੋਰ ਕਰਦੇ ਬੱਚਾ ਸਿੱਖ ਰਿਹਾ ਉਹ ਚੀਜ਼ ਨੂੰ ਪੂਰੀ ਅੰਡਰਸਟੈਂਡਿੰਗ ਹੋ ਰਹੀ ਆ ਤੇ ਹੋਮਵਰਕ ਵੀ ਨਾਲ ਦੀ ਨਾਲ ਥੋੜਾ ਬਹੁਤ ਦਿੰਦੇ ਨੇ ਵੀ ਪ੍ਰੈਕਟਿਸ ਘਰੇ ਵੀ ਬੱਚਾ ਕਰੀ ਚੱਲੇ ਠੀਕ ਉਹ ਹੈ ਸਮਰ ਦੇ ਵਿੱਚ ਤੇ ਸਾਲ ਦੇ ਵਿੱਚ ਵੀ ਠੀਕ ਹੈ ਸੋ ਸਮਰਸ ਦੇ ਵਿੱਚ ਹੁਣ ਦੇਖੋ ਮਾਪੇ ਦੇਖੋ ਜਿਹੜੇ ਕੰਮ ਕਰਦੇ ਉਹਨਾਂ ਨੂੰ ਤਾਂ ਛੁੱਟੀਆਂ ਨਹੀਂ ਹੋਣੀਆਂ ਨਾ ਉਹਨਾਂ ਨੇ ਵੀ ਜਿਹੜਾ ਉਹ ਦੇਖਣਾ ਹੈ ਉਹ ਚਾਹੁੰਦੇ ਵੀ ਆ ਵੀ ਨਿਆਣਿਆਂ ਦਾ ਜਿਹੜੇ ਇੱਕ ਰੂਟੀਨ ਆ ਉਹ ਵੀ ਬਣੀ ਰਵੇ ਰੂਟੀਨ ਵੀ ਜਿਹੜੀ ਉਹ ਟੁੱਟੇ ਨਾ 2 ਮਹੀਨੇ 2-2.5 ਮਹੀਨੇ ਜਦੋਂ ਬੱਚੇ ਕੁਛ ਨਹੀਂ ਕਰਦੇ ਤਾਂ ਉਹਨਾਂ ਦਾ ਸੁਭਾਅ ਵੀ ਜਿਹੜਾ ਉਹ ਬਦਲ ਜਾਂਦਾ ਆ ਥੋੜਾ ਪੜ੍ਹਾਈ ਵੱਲ ਨੂੰ ਬਾਅਦ ਦੇ ਵਿੱਚ ਜਦੋਂ ਬੈਕ ਟੂ ਸਕੂਲ ਅਗਸਤ ਦੇ ਐਂਡ ਦੇ ਵਿੱਚ ਆਉਣਾ ਹੈ ਫਿਰ ਉਹ ਥੋੜਾ ਫਰਕ ਹੁੰਦਾ ਆ ਅਕਸਰ ਆਪਾਂ ਜਿਹੜਾ ਸਮਰਸ ਦੇ ਵਿੱਚ ਇਹ ਸੁਣਿਆ ਲਰਨਿੰਗ ਲਾਸ ਬੱਚਿਆਂ ਦਾ ਜਿਹੜਾ ਲਰਨਿੰਗ ਲਾਸ ਹੁੰਦਾ ਸੋ ਕੈਨ ਯੂ ਐਕਸਪਲੇਨ ਦੈਟ ਟਰਮ ਤੇ ਫਿਰ ਉਸ ਤੋਂ ਬਾਅਦ ਚ ਇਹ ਦੱਸੋ ਵੀ ਤੁਹਾਡੇ ਕੋਰਸਿਸ ਉਸ ਨੂੰ ਕਵਰ ਕਰਨ ਦੇ ਲਈ ਕਿੱਦਾਂ ਮਦਦ ਕਰਦੇ ਆ ਬਿਲਕੁਲ ਜੀ ਇਹ ਸੋ ਸਮਰ ਲਰਨਿੰਗ ਲਾਸ ਐਕਚੁਅਲੀ ਬਹੁਤ ਵੱਡਾ ਇਸ਼ੂ ਹੋ ਜਾਂਦਾ ਬੱਚਿਆਂ ਲਈ ਉਹਦੇ ਵਿੱਚ ਕੀ ਹੁੰਦਾ ਆ ਜਿਹੜਾ ਬੱਚੇ ਨੇ ਸਿੱਖਿਆ ਹੁੰਦਾ ਪਹਿਲਾ ਪਿਛਲੀ ਗ੍ਰੇਡ ਲੈਵਲ ਦਾ ਉਹਦੀ ਪ੍ਰੈਕਟਿਸ ਨਹੀਂ ਹੁੰਦੀ ਤੇ ਜੇ ਬਿਲਕੁਲ ਕੋਈ ਵੀ ਪ੍ਰੈਕਟਿਸ ਬੱਚਾ ਸਮਰ ਦੇ ਵਿੱਚ ਨਾ ਕਰੇ ਉਹ ਚੀਜ਼ਾਂ ਨੂੰ ਭੁੱਲਣ ਲੱਗ ਜਾਂਦਾ ਆ ਸੋ ਪ੍ਰੈਕਟਿਸ ਦੀ ਹਮੇਸ਼ਾ ਲੋੜ ਹੁੰਦੀ ਬੱਚੇ ਨੂੰ ਵੀ ਨਾਲ ਦੀ ਨਾਲ ਉਹ ਸਕਿੱਲਸ ਨੂੰ ਕਰੀ ਯੂਜ਼ ਕਰੀ ਜਾਣ ਬੱਚੇ ਜਿਹੜੇ ਵੀ ਮਟੀਰੀਅਲ ਸਿੱਖਿਆ ਹੋਇਆ ਸੋ ਇਸ ਕਰਕੇ ਸਮਰ ਲਾਸ ਨੂੰ ਪ੍ਰੀਵੈਂਟ ਕਰਨ ਲਈ ਵੀ ਬੱਚੇ ਭੁੱਲਣ ਨਾ ਪ੍ਰੈਕਟਿਸ ਉਹਨਾਂ ਨੂੰ ਮਿਲਦੀ ਰਹੇ ਸਮਰ ਕੋਰਸਿਸ ਦੇ ਵਿੱਚ ਅਸੀਂ ਇਦਾਂ ਉਹਨਾਂ ਨੂੰ ਡਿਜ਼ਾਈਨ ਕੀਤਾ ਵੀ ਉਹ ਪਿਛਲਾ ਮਟੀਰੀਅਲ ਵੀ ਰਿਵਿਊ ਕਰਨ ਤੇ ਅਗਲਾ ਜਿਹੜਾ ਉਹਨਾਂ ਨੇ ਨਵਾਂ ਸਿੱਖਣਾ ਨਵੇਂ ਕਨਸੈਪਟਸ ਅਗਲੇ ਗ੍ਰੇਡ ਲੈਵਲ ਦੇ ਸਿੱਖਣੇ ਆ ਉਹ ਪਹਿਲਾਂ ਹੀ ਪ੍ਰਪੇਅਰ ਉਹਨਾਂ ਚੀਜ਼ਾਂ ਲਈ ਹੋ ਜਾਣ ਸੋ ਉਹ ਸਟੈਂਡਰਡਸ ਅਸੀਂ ਇੰਬੈਡ ਕੀਤੇ ਹੋਏ ਆ ਨਾ ਕੋਰਸਿਸ ਦੇ ਵਿੱਚ ਵੀ ਅਗਲਾ ਗ੍ਰੇਡ ਲੈਵਲ ਲਈ ਵੀ ਕੌਨਫੀਡੈਂਟ ਫੀਲ ਕਰੇ ਬੱਚਾ ਜਾਣ ਲਈ ਸੋ ਸਮਰ ਵਿੱਚ ਨਾਲ ਦੀ ਨਾਲ ਪ੍ਰੈਕਟਿਸ ਅਸੈਸਮੈਂਟਸ ਹੁੰਦੇ ਰਹਿਣ ਬੱਚਿਆਂ ਦੇ ਉਹ ਰੂਟੀਨ ਨਾ ਟੁੱਟੇ ਬੱਚੇ ਦੀ ਲਰਨਿੰਗ ਰੂਟੀਨ ਨਾ ਟੁੱਟੇ ਠੀਕ ਹੈ ਸੋ ਬਿਲਕੁਲ ਚਲੋ ਛੁੱਟੀਆਂ ਦੇ ਵਿੱਚ ਆਪਾਂ ਚਲੋ ਕਦੇ ਘੁੰਮਣ ਫਿਰਨ ਵੀ ਚਲ ਜਾਂਦੇ ਆ ਦੈਟਸ ਓਕੇ ਪਰ ਜਿੱਦਾਂ ਤੁਸੀਂ ਕਿਹਾ ਵੀ ਤੁਹਾਡੇ ਕੋਰਸਿਸ ਦੀ ਫਲੈਕਸੀਬਿਲਿਟੀ ਵੀ ਜਿਹੜੀ ਉਹ ਰਹਿੰਦੀ ਆ ਉਹ ਇਹ ਜਿਹੜੇ ਹੁਣ ਤੁਸੀਂ ਜਦੋਂ ਜੂਨ ਤੋਂ ਜੁਲਾਈ ਵਾਲੇ ਦੱਸੇ ਆ ਆਰਟ ਦੇ ਵੀ ਇਹੀ ਆ ਜਾਂ ਤੁਸੀਂ ਫਲੈਕਸੀਬਿਲਿਟੀ ਵੀ ਲੈ ਸਕਦੇ ਆ ਵੀ ਜੇ ਕੋਈ ਬੰਦਾ ਅੱਗੇ ਪਿੱਛੇ ਨਿਆਣਿਆਂ ਦੇ ਨਾਲ ਘੁੰਮਣ ਫਿਰਨ ਜਾ ਰਿਹਾ ਆ ਕਈ ਵਾਰੀ ਪੰਜਾਬ ਨੂੰ ਚਲੇ ਜਾਂਦੇ ਕਦੀ ਕਿਤੇ ਚਲੇ ਜਾਂਦੇ ਆ ਸੋ ਉਹ ਐਡਜਸਟਮੈਂਟ ਹੋ ਸਕਦੀਆਂ ਹੁੰਦੀਆਂ ਹਾਂਜੀ ਸੋ ਉਹਦੇ ਨਾਲ ਯੈਸ ਜੇ ਪੇਰੈਂਟਸ ਨੂੰ ਥੋੜੀ ਬਹੁਤੀ ਫਲੈਕਸੀਬਿਲਿਟੀ ਦੀ ਲੋੜ ਆ ਅਸੀਂ ਉਹ ਸੈਪਰੇਟ ਟਾਈਮ ਚੇਂਜ ਕਰ ਸਕਦੇ ਆ ਓਕੇ ਤੇ ਮੇਨ ਕੁਐਸਚਨ ਇਹ ਆ ਵੀ ਤੁਹਾਡੇ ਨਾਲ ਜੇ ਕਿਸੇ ਨੇ ਨਿਆਣਿਆਂ ਦੇ ਕੋਰਸਿਸ ਦੇ ਬਾਰੇ ਡਿਸਕਸ ਕਰਨਾ ਆ ਵੀ ਉਹਨੂੰ ਕੀ ਜ਼ਰੂਰਤ ਆ ਹਾਊ ਡੂ ਯੂ ਅਸੈਸ ਕਿੱਦਾਂ ਕਰਦੇ ਆ ਵੀ ਨਿਆਣੇ ਨੂੰ ਕਿਹੜੇ ਕੋਰਸ ਦੀ ਜ਼ਰੂਰਤ ਆ ਕਿ ਮਾਪੇ ਹੀ ਇਹ ਡਿਸਾਈਡ ਕਰਦੇ ਵੀ ਨਹੀਂ ਮੈਂ ਨਿਆਣੇ ਨੂੰ ਆਪਣੇ ਨੂੰ ਇਹ ਕੋਰਸ 'ਚ ਪਾਉਣਾ ਆ ਜਾਂ ਤੁਸੀਂ ਵੀ ਸਲਾਹ ਦਿੰਦੇ ਆ ਇਹਦੇ ਵਿੱਚ ਬਿਲਕੁਲ ਅਸੀਂ ਪੂਰਾ ਆਪਣੀ ਗਾਈਡੈਂਸ ਪ੍ਰੋਵਾਈਡ ਕਰਦੇ ਆ ਪੇਰੈਂਟਸ ਨੂੰ ਸੋ ਜ਼ਿਆਦਾਤਰ ਤਾਂ ਪੇਰੈਂਟਸ ਦਾ ਖੁਦ ਦਾ ਡਿਸੀਜਨ ਹੁੰਦਾ ਆ ਜੇ ਉਹਨਾਂ ਨੂੰ ਲੱਗਦਾ ਵੀ ਸਾਡਾ ਬੱਚਾ ਮੈਥ ਵਿੱਚ ਵੀਕ ਆ ਉਹਨਾਂ ਨੂੰ ਫ੍ਰੈਕਸ਼ਨਸ ਦੀ ਲੋੜ ਆ ਜਾਂ ਕੋਈ ਕਨਸੈਪਟ ਮੈਥ ਵਿੱਚ ਵੀਕਨੈਸ ਸ਼ੋ ਕੀਤੀ ਸਕੂਲ ਦੇ ਟਾਈਮ ਅਸੀਂ ਉਸ ਚੀਜ਼ ਨੂੰ ਇੰਪਰੂਵ ਕਰਨਾ ਚਾਹੁੰਦੇ ਬੱਚੇ ਲਈ ਉਹ ਸਾਨੂੰ ਦੱਸ ਸਕਦੇ ਸੋ ਆਪਾਂ ਫਿਰ ਮੈਥ ਦਾ ਕੋਰਸ ਬੱਚੇ ਲਈ ਆਫਰ ਕਰਾਂਗੇ ਪਰ ਜੇ ਲੱਗਦਾ ਵੀ ਨਹੀਂ ਸਾਰਾ ਹੋਲਿਸਟਿਕਲੀ ਰੀਡਿੰਗ ਮੈਥ ਰਾਈਟਿੰਗ ਅਸੀਂ ਸਾਰੀ ਪ੍ਰੈਕਟਿਸ ਚਾਹੁੰਦੇ ਬੱਚੇ ਲਈ ਫਿਰ ਅਸੀਂ ਉਹ ਤਿੰਨੇ ਸਾਰੇ ਕੋਰਸਿਸ ਆਫਰ ਉਹ ਚੀਜ਼ਾਂ ਕਰਾਂਗੇ ਪਹਿਲਾਂ ਪੇਰੈਂਟਸ ਦੀ ਸਲਾਹ ਲੈਂਦੇ ਆ ਪਰ ਅਸੀਂ ਖੁਦ ਦਾ ਵੀ ਗਾਈਡੈਂਸ ਦਿੰਦੇ ਆ ਵੀ ਕਿਸ ਚੀਜ਼ ਵਿੱਚ ਜ਼ਿਆਦਾ ਬੈਨੀਫੀਸ਼ੀਅਲ ਹੋਊਗਾ ਬੱਚੇ ਨੂੰ ਤੇ ਨਾਲ ਦੀ ਨਾਲ ਰੀਡਿੰਗ ਅਸੈਸਮੈਂਟ ਵੀ ਅਸੀਂ ਕਰਦੇ ਆ ਸੋ ਰਿਸਰਚ ਬੇਸਡ ਅਸੈਸਮੈਂਟ ਲੈ ਕੇ ਜੇ ਸਾਨੂੰ ਪੇਰੈਂਟਸ ਚਾਹੁੰਦੇ ਵੀ ਦੇਖਣਾ ਸਾਡਾ ਬੱਚਾ ਪਰਫਾਰਮ ਗ੍ਰੇਡ ਲੈਵਲ ਤੇ ਕਰ ਰਿਹਾ ਕਿ ਨਹੀਂ ਅਸੀਂ ਉਸ ਚੀਜ਼ ਵੀ ਹੈਲਪ ਕਰਦੇ ਪੇਰੈਂਟਸ ਨੂੰ ਅੰਡਰਸਟੈਂਡ ਵੀ ਹਾਂਜੀ ਤੁਹਾਡਾ ਬੱਚਾ ਬਿਲੋ ਗ੍ਰੇਡ ਲੈਵਲ ਪਰਫਾਰਮ ਕਰ ਰਿਹਾ ਉਹਨੂੰ ਇਸ ਚੀਜ਼ ਵਿੱਚ ਹੈਲਪ ਦੀ ਲੋੜ ਪਊਗੀ ਠੀਕ ਹੈ ਸੋ ਬਿਲਕੁਲ ਤੇ ਤੁਹਾਡੇ ਨਾਲ ਕੰਟੈਕਟ ਕਿੱਦਾਂ ਕੀਤਾ ਜਾ ਸਕਦਾ ਇਜ਼ ਇਟ ਵਾਇਆ ਫੋਨ ਨੰਬਰ
ਈਮੇਲ ਤੇ ਆ, ਵੈਬਸਾਈਟ ਤੇ ਆ, ਜਾਂ ਸਾਰੀਆਂ ਚੀਜ਼ਾਂ ਹੀ ਅਵੇਲੇਬਲ ਆ ਜੇ ਕਿਸੇ ਨੇ ਇਸ ਦੇ ਬਾਰੇ ਸਲਾਹ ਲੈਣੀ ਆ ਤਾਂ? ਸਾਰੀਆਂ ਚੀਜ਼ਾਂ ਅਵੇਲੇਬਲ ਨੇ ਜੀ, ਫੋਨ ਨੰਬਰ, ਈਮੇਲ, ਜਿਹੜੀ ਵੀ ਚੀਜ਼ ਮੋਰ ਕਨਵੀਨੀਅੰਟ ਆ ਉਹਦੇ ਥਰੂ ਕਰ ਸਕਦੇ ਨੇ। ਓਕੇ, ਤੁਸੀਂ ਜੇ ਫੋਨ ਨੰਬਰ ਸ਼ੇਅਰ ਕਰ ਲਓ ਵੀ ਕਿਹੜੇ ਨੰਬਰ ਦੇ ਉੱਤੇ ਤੁਹਾਡੇ ਨਾਲ ਇਹ ਕੰਟੈਕਟ ਕੀਤਾ ਜਾ ਸਕਦਾ ਹੈ? ਹਾਂਜੀ, ਫੋਨ ਨੰਬਰ ਹੈਗਾ 8883010371 ਤੇ ਈਮੇਲ ਹੈਗੀ ਆ info@everestscholars.com। ਠੀਕ ਹੈ ਜੀ, 888 301 0371, 8883010371। ਸੋ ਨਿਆਣਿਆਂ ਦੇ ਜਿਹੜੀਆਂ ਸਕੂਲ ਆ ਉਹ ਮੁੱਕਣ ਵਾਲੇ ਆ, ਇਹਨਾਂ ਦੇ ਜਿਹੜੇ ਕੋਰਸਿਸ ਆ ਉਹ ਸ਼ੁਰੂ ਹੋਣ ਵਾਲੇ ਆ। ਸੋ ਇਹ ਪਰਫੈਕਟ ਟਾਈਮ ਆ ਪੇਰੈਂਟਸ ਦੇ ਲਈ ਵੀ ਤੁਸੀਂ ਦੇਖੋ ਤੁਹਾਡੇ ਨਿਆਣੇ ਨੂੰ ਕਿਸ ਚੀਜ਼ ਦੇ ਵਿੱਚ ਜ਼ਰੂਰਤ ਆ, ਕਿਉਂਕਿ ਦੇਖੋ ਸਾਰੀਆਂ ਸਕੂਲ ਡਿਸਟ੍ਰਿਕਟਸ ਸੇਮ ਨਹੀਂ ਹੁੰਦੀਆਂ। ਜੇ ਹੁਣ ਆਪਾਂ ਮੈਂ ਇੱਥੇ ਫਰੈਜ਼ਨੋ ਕਲੋਵਿਸ ਦੇ ਵਿੱਚ ਬੈਠੇ ਆ, ਇੱਥੇ ਹੋਰ ਆ, ਬੇ ਏਰੀਆ ਦੇ ਵਿੱਚ ਚਲੇ ਜਾਓ ਉੱਥੇ ਥੋੜ੍ਹਾ ਜਿਹੜਾ ਉਹ ਡਿਫਰੈਂਟ ਆ। ਇੱਥੋਂ ਤੱਕ ਕਿ ਇੱਕ ਜਿਹੜੇ ਇਲਾਕੇ ਦੇ ਵਿੱਚ ਜਿਹੜੀਆਂ ਡਿਫਰੈਂਟ ਸਕੂਲ ਡਿਸਟ੍ਰਿਕਟਸ ਆ ਉੱਥੇ ਡਿਫਰੈਂਟ ਆ। ਪਬਲਿਕ ਸਕੂਲਿੰਗ ਦੇ ਵਿੱਚ ਜਿੱਥੇ ਆਪਾਂ ਨੂੰ ਇਹ ਫਾਇਦਾ ਤੇ ਹੈਗਾ ਵੀ ਚਲੋ ਫ੍ਰੀ 'ਚ ਨਿਆਣੇ ਪੜ੍ਹ ਤਾਂ ਜਾਂਦੇ ਆ, ਪਰ ਸਕੂਲ ਦੇ ਵਿੱਚ ਕਿੱਦਾਂ ਦਾ ਮਾਹੌਲ ਆ, ਕਿਵੇਂ ਆ, ਕਿੱਦਾਂ ਦੀ ਪੜ੍ਹਾਈ ਹੁੰਦੀ ਆ, ਉਸ ਦੇ ਉੱਤੇ ਵੀ ਬਹੁਤ ਕੁਛ ਜਿਹੜਾ ਫਰਕ ਜਿਹੜਾ ਉਹ ਪੈਂਦਾ ਆ। ਪਰ ਇਹ ਆ ਵੀ ਜਿੱਦਾਂ ਇਹ ਦੱਸਿਆ ਵੀ ਜੇ ਤੁਸੀਂ ਇਹਨਾਂ ਦੇ ਐਵਰੇਸਟ ਸਕਾਲਰਸ ਦੇ ਕੋਰਸਿਸ ਕਰਦੇ ਆ, 4-5 ਨਿਆਣਿਆਂ ਦਾ ਸਿਰਫ ਇੱਕ ਗਰੁੱਪ ਆ, ਜਿਹੜਾ ਇੱਕ ਟੀਚਰ ਆ ਉਹ ਬੱਚਿਆਂ ਦੇ ਉੱਤੇ 1-to-1 ਇੰਟਰੈਕਸ਼ਨ ਦੇ ਨਾਲ ਵਧੀਆ ਢੰਗ ਦੇ ਨਾਲ ਉਹਨਾਂ ਦੇ ਨਾਲ ਉਹਨਾਂ ਨੂੰ ਪੜ੍ਹਾਉਂਦੇ ਆ। ਜਿੱਥੇ ਉਹ ਲੈਕ ਕਰ ਰਹੇ ਉਹਦੇ ਵਿੱਚ ਉਹ ਕਵਰ ਕਰ ਸਕਦੇ ਆ। ਸੋ ਇਹ ਤੁਹਾਡੇ ਕੋਲ ਬੈਸਟ ਆਪਸ਼ਨ ਆ। ਸੋ ਜੇ ਈਮੇਲ ਦੇ ਜ਼ਰੀਏ ਇਹਨਾਂ ਦੇ ਨਾਲ ਕੰਟੈਕਟ ਕਰਨਾ ਆ, info@everestscholars.com, ਜੇ ਫੋਨ ਦੇ ਜ਼ਰੀਏ ਤਾਂ 8883010371, ਇਸ ਦੇ ਉੱਤੇ ਕੰਟੈਕਟ ਜਿਹੜੇ ਉਹ ਤੁਸੀਂ ਕਰ ਸਕਦੇ ਆ। ਜਿੱਦਾਂ ਹੁਣ ਨਿਆਣਿਆਂ ਨੇ ਅਜੇ ਸਕੂਲ 'ਚ ਜਾਣਾ ਆ, ਆਪਾਂ ਪ੍ਰੀ ਸਕੂਲ ਦੇਖਦੇ ਆ, ਟੀਕੇ ਹੁਣ ਤਾਂ ਚਲੋ ਕੈਲੀਫੋਰਨੀਆ ਦੇ ਵਿੱਚ ਸਾਰੀ ਜਗ੍ਹਾ ਜਿਹੜਾ ਟੀਕੇ ਆ ਉਹ ਅਵੇਲੇਬਿਲਿਟੀ ਹੈਗੀ ਆ। ਕੀ ਨਿਆਣਿਆਂ ਦੇ ਸਕੂਲ ਜਾਣ ਤੋਂ ਪਹਿਲਾਂ ਜਦੋਂ ਉਹਨਾਂ ਨੇ ਅਜੇ ਸ਼ੁਰੂਆਤ ਕਰਨੀ ਆ, ਉਹਦੇ ਲਈ ਵੀ ਤੁਹਾਡੇ ਕੋਲ ਆਨਲਾਈਨ ਲਰਨਿੰਗ ਪਲੇਟਫਾਰਮ ਦੇ ਵਿੱਚ ਤੁਹਾਡੇ ਕੋਲ ਕੋਰਸਿਸ ਹੁੰਦੇ ਆ? ਹਾਂਜੀ, ਸੋ ਜਿਹੜੇ ਛੋਟੇ ਬੱਚੇ ਜਿੱਦਾਂ ਕਿ ਟੀਕੇ ਲੈਵਲ ਦੇ ਜਾਂ ਕਿੰਡਰਗਾਰਟਨ ਲੈਵਲ ਦੇ ਵੀ ਬੱਚੇ ਨੇ, ਉਹਨਾਂ ਦੇ ਵੀ ਅਸੀਂ ਗਰੁੱਪ ਬਣਾਏ ਹੁੰਦੇ ਨੇ। ਸੋ ਉਹਦੇ ਵਿੱਚ ਵੀ ਆਨਲਾਈਨ ਪੂਰਾ ਪਲੇਟਫਾਰਮ ਸੈੱਟ ਕੀਤਾ ਹੋਇਆ ਬੱਚਿਆਂ ਦਾ, ਜਿਹੜੇ ਉਹਨਾਂ ਨੂੰ ਐਸੈਂਸ਼ੀਅਲ ਲਿਟਰੇਸੀ ਸਕਿੱਲਸ, ਜਿਹੜੇ ਬੇਸਿਕ ਅਰਲੀ ਲਿਟਰੇਸੀ ਸਕਿੱਲਸ ਦੀ ਲੋੜ ਪੈਂਦੀ ਆ, ਜਿੱਦਾਂ ਕਿ ਸਾਊਂਡਸ, ਵਾਵਲ ਸਾਊਂਡਸ, ਲੈਟਰਸ, ਉਹ ਸਾਰੇ ਕਵਰ ਕਰਦੇ, ਨੰਬਰਸ ਤੋਂ ਲੈ ਕੇ ਬੇਸਿਕ ਜਿਹੜੀ ਫਾਊਂਡੇਸ਼ਨ ਚਾਹੀਦੀ ਬੱਚੇ ਨੂੰ ਜਾਣ ਤੋਂ ਪਹਿਲਾਂ ਉਹ ਪ੍ਰੋਵਾਈਡ ਕਰਦੇ ਆ। ਠੀਕ ਹੈ ਜੀ। ਹਾਂਜੀ, ਸੋ ਬਿਲਕੁਲ, ਤੁਸੀਂ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਜ਼ਰੂਰ ਕਰ ਸਕਦੇ ਆ। ਡਿਊਰਿੰਗ ਸਕੂਲ ਈਅਰ ਵੀ ਤੁਸੀਂ ਦੱਸਿਆ ਸੀ ਵੀ ਟਿਊਟਰਿੰਗ ਤੇ ਕੋਰਸਿਸ ਅਵੇਲੇਬਲ ਰਹਿੰਦੇ ਆ? ਹਾਂਜੀ, ਸੋ ਜਦੋਂ ਬੱਚੇ ਦਾ ਸਕੂਲ ਸ਼ੁਰੂ ਹੋ ਜਾਂਦਾ, ਇੱਕ ਮੇਨ ਚੀਜ਼ ਮੈਂ ਡੈਫੀਨਿਟਲੀ ਦੱਸਣਾ ਚਾਹੂੰਗੀ ਕਿ ਸਾਰੇ ਬੱਚਿਆਂ ਦੇ ਅਸੀਂ ਮੇਕ ਸ਼ੋਰ ਕਰਦੇ ਵੀ ਟੀਚਰ ਦੇ ਨਾਲ ਕਮਿਊਨੀਕੇਸ਼ਨ ਜ਼ਰੂਰ ਰੱਖੀਏ। ਸੋ ਟਿਊਸ਼ਨ ਵੀ ਅਵੇਲੇਬਲ ਹੈ, 1-on-1 ਸਮਾਲ ਗਰੁੱਪ ਦੇ ਵਿੱਚ ਤੇ ਕੋਰਸਿਸ ਵੀ, ਪਰ ਅਸੀਂ ਬਹੁਤ ਇਸ ਚੀਜ਼ 'ਚ ਐਫਰਟ ਪਾਉਂਦੇ ਹਾਂ ਵੀ ਅਸੀਂ ਟੀਚਰ ਦੇ ਨਾਲ ਵੀ ਪੂਰੀ ਕੋਲੈਬੋਰੇਸ਼ਨ ਰੱਖੀਏ। ਸੋ ਅਸੀਂ ਟੀਚਰਸ ਤੋਂ ਨਾਲ ਦੀ ਨਾਲ ਰਿਪੋਰਟ ਲੈਂਦੇ ਰਹਿੰਦੇ ਵੀ ਕਿਹੜੀ ਚੀਜ਼ ਬੱਚੇ ਨੂੰ ਸਕੂਲ ਵਿੱਚ ਮਿਸਿੰਗ ਆ, ਕਿਹੜੀ ਚੀਜ਼ ਸਮਝ ਨਹੀਂ ਆ ਰਹੀ, ਫਿਰ ਉਸ ਹਿਸਾਬ ਦੇ ਨਾਲ ਅਸੀਂ ਬੱਚੇ ਦੀ ਹੈਲਪ ਵੀ ਕਰਦੇ, ਹੋਮਵਰਕ ਵਿੱਚ ਹੋਵੇ ਜਾਂ ਕੋਈ ਪ੍ਰੋਜੈਕਟ ਹੋਵੇ, ਕੋਈ ਸਕਿੱਲ ਹੋਵੇ, ਉਹ ਅਸੀਂ ਆਥੈਂਟਿਕ ਉਸ ਬੱਚੇ ਲਈ ਡਿਜ਼ਾਈਨ ਕਰਦੇ ਉਹ ਲੈਸਨਸ, ਵੀ ਜਿਹੜੀ ਚੀਜ਼ ਨਹੀਂ ਮਿਲਦੀ ਉਹ ਐਵਰੈਸਟ ਸਕਾਲਰਸ ਦੇ ਥਰੂ ਮਿਲੇ ਬੱਚੇ ਨੂੰ। ਸੋ ਕੋਲੈਬੋਰੇਸ਼ਨ ਟੀਚਰ ਦੇ ਨਾਲ ਰਹਿੰਦੀ ਸਾਡੀ ਡਿਊਰਿੰਗ ਦ ਸਕੂਲ। ਠੀਕ ਹੈ। ਤੁਸੀਂ ਹੁਣ 1 ਸਾਲ ਹੋ ਗਿਆ ਐਵਰੈਸਟ ਸਕਾਲਰਸ ਨੂੰ ਜਿਹੜਾ ਚਲਾਉਂਦੇ ਹੋਏ, ਵਾਟ ਇਜ਼ ਦਾ ਫੀਡਬੈਕ ਪੇਰੈਂਟਸ ਦੀ, ਬੱਚਿਆਂ ਦੀ, ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਹੈ? ਬੱਚੇ ਬਹੁਤ ਅਪਰੀਸ਼ੀਏਟ ਕਰ ਰਹੇ ਨੇ, ਸਪੈਸ਼ਲੀ ਪੇਰੈਂਟਸ ਵੀ। ਸੋ ਹੁਣੀ ਕਾਫੀ ਬੱਚੇ ਸਾਡੇ ਸੀਨੀਅਰਸ ਗ੍ਰੈਜੂਏਟ ਹੋਏ ਨੇ ਤੇ ਉਹਨਾਂ ਨੂੰ ਹੈਲਪ ਦੀ ਲੋੜ ਸੀ, ਕਾਫੀ ਬੱਚੇ ਨੂੰ ਮੈਥ ਦੀ ਜਾਂ ਕਈ ਸਬਜੈਕਟਸ ਦੀ। ਜਦੋਂ ਉਹਨਾਂ ਦੀਆਂ ਗ੍ਰੇਡਸ ਇੰਪਰੂਵ ਹੋਈਆਂ, ਕਾਫੀਆਂ ਨੂੰ ਹੁਣ ਸਕਾਲਰਸ਼ਿਪਸ ਵੀ ਮਿਲੇ। ਸੋ ਕਾਫੀ ਜਿੱਦਾਂ ਹੁਣ ਕਾਲਜ ਜਿੱਦਾਂ ਉਹਨਾਂ ਨੇ ਐਂਟਰੈਂਸ ਕਰਨੀ ਆ, ਸਕਾਲਰਸ਼ਿਪਸ ਦੇ ਨਾਲ ਕਾਫੀ ਹੈਲਪ ਉਹਨਾਂ ਦੀ ਹੁੰਦੀ ਆ। ਸੋ ਇਸ ਚੀਜ਼ ਨੂੰ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਵੀ ਸਾਡੇ ਬੱਚਿਆਂ ਨੇ ਵਧੀਆ ਪੜ੍ਹਿਆ, ਟੀਚਰਸ ਤੋਂ ਵਧੀਆ ਐਫਰਟ ਲੈ ਕੇ ਗ੍ਰੇਡਸ ਇੰਪਰੂਵ ਹੋਈਆਂ ਤੇ ਉਹਨਾਂ ਨੂੰ ਹੁਣ ਸਕਾਲਰਸ਼ਿਪਸ ਵੀ ਮਿਲੀਆਂ। ਤੇ ਕਾਫੀ ਐਕਚੁਅਲੀ ਬੱਚੇ ਜਿਹੜੇ ਛੋਟੇ ਬੱਚੇ ਨੂੰ ਰੀਡਿੰਗ ਸਕਿੱਲਸ 'ਚ ਬਹੁਤ ਪ੍ਰੋਬਲਮ ਆ ਰਹੀ ਹੈ ਇਸ ਟਾਈਮ, ਕੈਲੀਫੋਰਨੀਆ 'ਚ ਇੱਕ ਕ੍ਰਾਈਸਿਸ ਹੀ ਹੈ ਇੱਕ ਤਰ੍ਹਾਂ ਦਾ, ਤੇ ਉਸ ਚੀਜ਼ ਨੂੰ ਵੀ ਅਸੀਂ ਐਡਰੈਸ ਕਰ ਰਹੇ ਹਾਂ। ਛੋਟੇ ਬੱਚਿਆਂ ਦੀ ਰੀਡਿੰਗ ਇੰਪਰੂਵਮੈਂਟ ਕਾਫੀ ਆ ਰਹੀ ਆ। ਟਾਈਮ ਲਾ ਕੇ ਪੂਰੇ ਪਹਿਲਾਂ ਸਮਝਦੇ ਹਾਂ ਬੱਚੇ ਨੂੰ ਕਿਸ ਚੀਜ਼ ਦੀ ਲੋੜ ਆ, ਐਵਰੀ ਬੱਚੇ ਲਈ ਅਸੀਂ ਡਿਫਰੈਂਟ ਤਿਆਰ ਕਰਦੇ ਹਾਂ ਲੈਸਨਸ, ਤੇ ਉਸ ਹਿਸਾਬ ਦੇ ਨਾਲ ਫਿਰ ਬੱਚੇ ਦੀ ਪੂਰੀ ਮਦਦ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਆ। ਤੁਸੀਂ ਥੋੜਾ ਐਲੈਬੋਰੇਟ ਕਰੋਗੇ ਜਿਹੜਾ ਬੱਚਿਆਂ ਦੀ ਜਿਹੜੀ ਰੀਡਿੰਗ ਦੇ ਜਿਹੜੇ ਕੈਲੀਫੋਰਨੀਆ ਦਾ ਜਿਹੜਾ ਕ੍ਰਾਈਸਿਸ ਆ,
ਵਾਈ ਡੂ ਯੂ ਥਿੰਕ ਇਹ ਹੋ ਕਿਉਂ ਰਿਹਾ ਹੈ ਤੇ ਕ੍ਰਾਈਸਿਸ ਹੈ ਕੀ ਹੈ ਇਸ ਟਾਈਮ ਇਹ ਵਾਲਾ? So actually ਇਹ ਕਾਫੀ ਵੱਡਾ ਇਸ਼ੂ ਪੋਲੀਟੀਕਲੀ ਆਲਮੋਸਟ ਇਸ਼ੂ ਆ ਕਾਫੀ ਇਸ ਚੀਜ਼ ਨੂੰ ਕਰਿਕੂਲਮ ਦੇ ਰਿਲੇਟਡ ਵੀ ਆ ਜਿਹੜਾ ਸਕੂਲਸ ਕਰਿਕੂਲਮ ਯੂਜ਼ ਕਰਦੇ ਉਹ ਐਕਚੁਅਲੀ ਇਫੈਕਟਿਵ ਨਹੀਂ ਰਿਹਾ ਕਈ ਏਰੀਆਜ਼ ਦੇ ਵਿੱਚ ਰੀਡਿੰਗ ਸਪੋਰਟ ਦੇਣ ਲਈ ਤੇ ਕਈ ਬੱਚੇ ਜਿਹੜੇ ਸਪੈਸ਼ਲ ਜਿਨ੍ਹਾਂ ਨੂੰ ਲਰਨਿੰਗ ਨੀਡਸ ਹੁੰਦੀਆਂ ਨੇ ਉਹ ਕਈ ਵੇਲੇ ਨਿਗਲੈਕਟ ਹੋ ਜਾਂਦੇ ਆ ਸੋ ਸਕੂਲਸ ਦੇ ਵਿੱਚ ਪ੍ਰੋਪਰ ਇੰਟਰਵੈਂਸ਼ਨ ਸਿਸਟਮ ਨਹੀਂ ਬਣੇ ਹੁੰਦੇ ਜਿਹੜੇ ਬੱਚਿਆਂ ਨੂੰ ਜਿਹੜੇ ਬੱਚੇ ਪਿੱਛੇ ਰਹਿ ਰਹੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਹੈਲਪ ਕਰਨ ਦਾ ਸਿਸਟਮ ਨਹੀਂ ਪ੍ਰੋਪਰ ਕਈ ਵਾਰੀ ਬਣਿਆ ਹੁੰਦਾ ਸੋ ਇਸੇ ਕਰਕੇ ਆਪਣੇ ਨੈਸ਼ਨਲ ਇੱਕ ਦ ਰੀਡਿੰਗ ਲੀਗ ਆ ਉਹ ਸਟੇਟਸ ਦੇ ਵਿੱਚ ਚੈਪਟਰਸ ਬਣੇ ਹੋਏ ਨੇ ਜਿੱਦਾਂ ਫਲੋਰੀਡਾ ਕਨੈਟਿਕਟ ਕਾਫੀ ਸਟੇਟਾਂ ਦੇ ਵਿੱਚ ਤੇ ਹੁਣ ਆਪਣੇ ਇੱਥੇ ਕੈਲੀਫੋਰਨੀਆ ਦੇ ਵੀ 9 ਡਾਇਰੈਕਟਰਸ ਨੇ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਡਾਇਰੈਕਟਰ ਆ ਅਸੀਂ ਮਿਲ ਕੇ ਉਹਦੇ ਵਿੱਚ ਹੈਗੇ ਰੀਡਿੰਗ ਸਪੈਸ਼ਲਿਸਟ ਕਾਫੀ ਜਿਹੜੇ ਟਾਈਮ ਤੋਂ ਇਸ ਚੀਜ਼ 'ਚ ਫੋਕਸ ਕਰ ਰਹੇ ਨੇ ਰਿਸਰਚ ਦੇ ਨਾਲ ਅਸੀਂ ਸਕੂਲਸ ਨੂੰ ਇਨਫੋਰਮ ਕਰਦੇ ਵੀ ਕਿੱਦਾਂ ਬੱਚਿਆਂ ਦੀ ਰੀਡਿੰਗ ਇੰਪਰੂਵਮੈਂਟ ਲੈ ਕੇ ਆਉਣੀ ਆ ਸੋ ਚਲੋ ਹਰ ਇੱਕ ਜਣਾ ਮੇ ਵੀ ਰੀਡਿੰਗ ਲੀਗ ਦੇ ਵਿੱਚ ਨਹੀਂ ਜਾਂਦਾ ਜਾਂ ਉਹਦੇ ਵਿੱਚ ਨਹੀਂ ਆਉਂਦਾ ਕਈ ਮਾਪਿਆਂ ਕੋਲ ਟਾਈਮ ਨਹੀਂ ਜਾਂ ਉਹਨਾਂ ਨੂੰ ਪਤਾ ਨਹੀਂ ਚਲੋ ਆਪਾਂ ਆਪਣੇ ਰੇਡੀਓ ਦੇ ਜ਼ਰੀਏ ਸਾਰੀਆਂ ਚੀਜ਼ਾਂ 'ਚ ਦੱਸ ਰਹੇ ਹਾਂ ਇਫ ਦੇਰ ਆਰ ਐਨੀ ਫਿਊ ਟਿਪਸ ਜਿਹੜੇ ਮਾਪੇ ਖੁਦ ਆਪਣੇ ਇਸ ਰੂਟੀਨਸ ਦੇ ਵਿੱਚ ਐਡ ਕਰ ਸਕਦੇ ਆ ਤਾਂ ਜੋ ਉਹਨਾਂ ਦਾ ਨਿਆਣਾ ਜਿਹੜਾ ਇਸ ਰੀਡਿੰਗ ਕ੍ਰਾਈਸਿਸ ਤੋਂ ਜਿਹੜਾ ਉਹ ਬਚੇ ਬਿਲਕੁਲ ਇੱਕ ਤਾਂ ਹੈ ਜਿੰਨਾ ਹੋ ਸਕੇ ਤੁਸੀਂ ਇਨਵੋਲਵ ਰਹੋ ਸਕੂਲ ਦੇ ਵਿੱਚ ਸੋ ਪਤਾ ਡੈਫੀਨਿਟਲੀ ਕਰਕੇ ਰੱਖੋ ਵੀ ਸਕੂਲ ਕਿਹੜੀਆਂ ਸਰਵਿਸਿਜ਼ ਦੇ ਰਹੇ ਨੇ ਕਾਫੀ ਟਾਈਮ ਤੇ ਇਦਾਂ ਹੁੰਦਾ ਵੀ ਪੇਰੈਂਟਸ ਨੂੰ ਆਪਣੇ ਸਪੈਸ਼ਲੀ ਕਮਿਊਨਿਟੀ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇੰਟਰਵੈਂਸ਼ਨ ਕਿਹੜੇ ਲੈਵਲ ਤੇ ਸਾਡੇ ਬੱਚੇ ਨੂੰ ਮਿਲ ਸਕਦੀ ਆ ਸੋ ਬਹੁਤ ਜ਼ਿਆਦਾ ਸਪੋਰਟ ਅਵੇਲੇਬਲ ਹੁੰਦੀ ਵੀ ਆ ਜੇ ਨਹੀਂ ਹੁੰਦੀ ਤੁਸੀਂ ਡੈਫੀਨਿਟਲੀ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਡੀ ਸਪੋਰਟ ਕਰਾਂਗੇ ਵੀ ਉਹ ਕਿੱਥੋਂ ਮਿਲ ਸਕਦੀ ਕਿੱਦਾਂ ਉਹ ਕਰ ਸਕਦੇ ਆ ਤੇ ਜਿੰਨਾ ਹੋ ਸਕੇ ਇਨਕਰੇਜ ਕਰੋ ਬੱਚੇ ਨੂੰ ਰੀਡਿੰਗ ਦਾ ਵੀ ਤੇ ਬਾਕੀ ਅਸੀਂ ਹੁਣ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਸਕੂਲ ਦੇ ਨਾਲ ਮਿਲੀਏ ਉਹਨਾਂ ਨੂੰ ਸਮਝਾਈਏ ਵੀ ਕਿੱਦਾਂ ਆਪਾਂ ਬੱਚਿਆਂ ਦੇ ਗੈਪਸ ਫਿਲ ਕਰਨੇ ਨੇ ਸੋ ਪੂਰੀ ਕੋਸ਼ਿਸ਼ ਹੋ ਰਹੀ ਹੈ ਸਕੂਲਾਂ ਦੇ ਨਾਲ ਪਾਰਟਨਰਸ਼ਿਪਸ ਦੀ ਵੀ ਠੀਕ ਆ ਆਈ ਨੋ ਆਪਾਂ ਐਵਰੈਸਟ ਸਕਾਲਰਸ ਦੀ ਗੱਲ ਕਰਨੀ ਸੀ ਬਟ ਦਿਸ ਇਜ਼ ਕਾਈਂਡ ਆਫ ਮੋਰ ਇੰਟਰਸਟਿੰਗ ਮੈਨੂੰ ਜਿਹੜਾ ਥੋੜਾ ਇਸ ਦੇ ਵਿੱਚ ਆਈ ਵਾਂਟ ਟੂ ਡਿਗ ਡੀਪਰ ਇਹਦੇ ਵਿੱਚ ਥੋੜਾ ਜਿਹਾ ਚਾਹੁੰਦਾ ਆ ਵੀ ਆਪਾਂ ਇਹਦੇ ਵਿੱਚ ਜਾਈਏ ਕਿਉਂਕਿ ਬਹੁਤ ਸਾਰੇ ਮਾਪਿਆਂ ਨੂੰ ਇਹ ਪ੍ਰੋਬਲਮ ਹੋਊਗੀ ਜਿਹੜੀ ਉਹ ਫੇਸ ਜਿਹੜੀ ਉਹ ਕਰ ਰਹੇ ਆ ਇਹ ਇੰਟਰਵੈਂਸ਼ਨ ਜਦੋਂ ਤੁਸੀਂ ਕਹਿੰਦੇ ਆ ਮਾਪਿਆਂ ਨੂੰ ਕੀ ਇਹਦੇ ਵਿੱਚ ਸਿੰਪਟਮਸ ਜਿਹੜੇ ਉਹ ਹੁੰਦੇ ਆ ਕਿਹੜੀ ਚੀਜ਼ ਦੇਖਣ ਨਿਆਣਿਆਂ ਦੇ ਵਿੱਚ ਵੀ ਹਾਂ ਇੱਥੇ ਇਹ ਲੈਕ ਕਰ ਰਿਹਾ ਆ ਜਾਂ ਲੈਕ ਕਰ ਰਹੀ ਆ ਇਹਦੇ ਵਿੱਚ ਆ ਇਹ ਯੂਜਲੀ ਕਿਹੜੇ ਲੈਵਲ ਦੇ ਉੱਤੇ ਕਿਹੜੇ ਗ੍ਰੇਡਸ ਦੇ ਵਿੱਚ ਆਪਾਂ ਦੇਖਦੇ ਆ ਇਹ ਜਿਹੜਾ ਰੀਡਿੰਗ ਦਾ ਕ੍ਰਾਈਸਿਸ ਜਿਹੜਾ ਸਭ ਤੋਂ ਵੱਧ ਆ ਰਿਹਾ ਹੈ ਇਹ ਐਕਚੁਅਲੀ 4th grade ਲੈਵਲ ਤੱਕ ਜ਼ਿਆਦਾ ਮੇਜਰ ਇਸ਼ੂ ਹੈ ਇਸ ਟਾਈਮ ਸੋ ਜਿੱਥੇ ਤੱਕ ਇਹ ਡਾਟਾ ਸ਼ੇਅਰ ਕੀਤਾ ਹੋਇਆ ਕਾਫੀ ਕੋਲਿਸ਼ਨਸ ਨੇ ਕਾਫੀ ਰਿਪੋਰਟਸ ਨੇ ਉਹ ਸ਼ੋ ਕਰ ਰਹੇ ਨੇ 60% ਕੈਲੀਫੋਰਨੀਆ ਦੇ ਵਿੱਚ ਬੱਚੇ ਰੀਡਿੰਗ ਪ੍ਰੋਫੈਸ਼ਨਟ ਨਹੀਂ ਹੈਗੇ ਗ੍ਰੇਡ ਲੈਵਲ ਤੇ 4th grade ਤੱਕ which is a big issue ਤੇ ਉਸ ਚੀਜ਼ ਨੂੰ ਐਡਰੈਸ ਕਰਨ ਲਈ ਇਹ ਸਾਰੇ ਐਫਰਟਸ ਹੁਣ ਰਲ ਕੇ ਕਰ ਰਹੇ ਨੇ ਵੀ ਇਹਨੂੰ ਐਡਰੈਸ ਕਰਨਾ ਪਊਗਾ ਨਹੀਂ ਤਾਂ ਬੱਚਿਆਂ ਲਈ ਬਹੁਤ ਸਟਰਗਲ ਦੀ ਗੱਲ ਹੋਣੀ ਆ ਬਾਅਦ ਵਿੱਚ ਤੇ ਛੋਟੇ ਬੱਚੇ ਸਪੈਸ਼ਲੀ ਜਿਹੜੇ ਆ ਉਹਨਾਂ ਨੂੰ ਜੇ ਪ੍ਰੋਪਰ ਟਾਈਮਲੀ ਇੰਟਰਵੈਂਸ਼ਨ ਨਾ ਮਿਲੇ ਉਹਨਾਂ ਨੂੰ ਅਗਲੇ ਇਨ ਦ ਫਿਊਚਰ ਕੈਚ ਅਪ ਕਰਨ ਦੇ ਵਿੱਚ ਬਹੁਤ ਟਰਬਲ ਆਉਂਦੀ ਆ ਜਿੰਨਾ ਹੋ ਸਕੇ ਵੱਡੀ ਸਾਰਿਆਂ ਨਾਲੋਂ ਇਹੀ ਐਡਵਾਈਸ ਆ ਜਿੰਨਾ ਹੋ ਸਕੇ ਅਰਲੀ ਔਨ ਤੁਸੀਂ ਉਹ ਸਪੋਰਟ ਆਪਣੇ ਬੱਚੇ ਨੂੰ ਦਿਓ ਕਿ ਜਿਹੜੇ ਰੀਡਿੰਗ ਸਕਿੱਲਸ ਉਹਨਾਂ ਦੇ ਮਿਸਿੰਗ ਨੇ ਉਹ ਕਲੀਨ ਅਪ ਜਿੱਦਾਂ ਪੂਰੇ ਉਹ ਕਲੀਨ ਅਪ ਹੋ ਜਾਣ ਬੱਚਿਆਂ ਦੇ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਕਿੱਲਸ ਉਹਨਾਂ ਦੀ ਕਵਰ ਹੋ ਜਾਣ ਜਿੰਨਾ ਅਰਲੀ ਹੋ ਸਕੇ ਜੀ ਦੇਖੋ ਮੇਰੀ ਗੁੱਡੀ ਟੀਕੇ ਦੇ ਵਿੱਚ ਆ ਉਹਨੂੰ ਵੀ ਹੁਣ ਜਿਹੜੇ ਸਾਊਂਡਸ ਦੀ ਗੱਲ ਕਰ ਰਹੇ ਸੀ ਉਹਨੂੰ ਪੜ੍ਹਾਉਣਾ ਜਿਹੜਾ ਸ਼ੁਰੂ ਕਰਤਾ ਹੁਣ ਕਦੀ ਉਹ ਮੈਨੂੰ ਪੁੱਛਦੀ ਆ ਵੀ ਇਹ ਹੁਣ ਸਾਈਟ ਵਰਡਸ ਕਰ ਦਿੰਦੇ ਵੀ ਆਹ ਪੜ੍ਹ ਲਓ ਆਹ ਰੱਟਾਂ ਮਾਰ ਲਓ ਇਹਨਾਂ ਨੂੰ ਬੇਸਿਕਲੀ ਉਹ ਇਹ ਕਹਿ ਰਹੇ ਆ ਵੀ ਉਹ ਕਰ ਲਓ ਮੈਂ ਫਿਰ ਉਹਨੂੰ ਇਹੀ ਕਹਿੰਦਾ ਵੀ ਇੰਗਲਿਸ਼ ਇਜ਼ ਫਨੀ ਲੈਂਗੁਏਜ ਉਹ ਹੁਣ ਕਈ ਜਿਹੜੇ ਵਰਡ ਆ ਉਹ ਮੈਚ ਨਹੀਂ ਕਰਦੇ ਜੋ ਇਹਦੇ ਵਿੱਚ ਹੁੰਦੀ ਆ ਵੀ ਜੋ ਲਿਖਿਆ ਆ ਉਹ ਸਾਊਂਡ ਜਿਹੜੀ ਉਹਨਾਂ ਨੂੰ ਯਾਦ ਕਰਾਈ ਆ ਉਹਦੇ ਨਾਲ ਵਰਡ ਦਾ ਜਿਹੜਾ ਉਹ ਮੈਚ ਨਹੀਂ ਕਰਦਾ ਸੋ ਉਹ ਇੱਕ ਬੜੀ ਨਿਆਣਿਆਂ ਨੂੰ ਬਹੁਤ ਵੱਡੀ ਜਿਹੜੀ ਉਹ ਪ੍ਰੋਬਲਮ ਆ ਮੈਂ ਇਸੇ ਤਰੀਕੇ ਨਾਲ ਇੱਕ ਆਰਟੀਕਲ ਹੋਰ ਪੜ੍ਹ ਰਿਹਾ ਸੀ ਦੇਖ ਰਿਹਾ ਸੀਗਾ ਉਹਦੇ ਵਿੱਚ ਸੀਗਾ ਵੀ ਕਹਿੰਦੇ ਵੀ ਇੱਕ ਹੁਣ ਨਵੀਂ ਅਪਰੋਚ ਸੀਗੀ ਵੀ ਫਰਸਟ ਵਰਡ ਤੇ ਲਾਸਟ ਵਰਡ ਤੇ ਵਿੱਚ ਵਾਲਾ ਵਰਡ ਉਹਨਾਂ ਨੂੰ ਦੱਸ ਦਿਓ ਜਿਹੜੀ ਫੋਟੋ ਦਿਖਾ ਕੇ ਜਿਹੜਾ ਬੇਸਿਕਲੀ ਦੱਸੋ ਵੀ ਇਹਦਾ ਮਤਲਬ ਇਹ ਆ ਸੋ ਕੈਨ ਯੂ ਐਕਸਪਲੇਨ ਐਲੈਬੋਰੇਟ ਲਿਟਲ ਮੋਰ ਆਈ ਥਿੰਕ ਇਟ ਮੇ ਬੀ ਅ ਰੀਡਿੰਗ ਲੀਗ ਦੇ ਵਿੱਚੋਂ ਹੀ ਆਈ ਇਹ ਚੀਜ਼ ਹਾਂਜੀ ਸੋ ਐਕਚੁਅਲੀ ਇਸ ਚੀਜ਼ ਤੋਂ ਹੁਣ ਦੂਰ ਹੋ ਰਿਹਾ ਸੀ ਕੋਸ਼ਿਸ਼ ਕਰ ਰਹੇ ਵੀ ਇੱਕ ਸੋ
ਬੈਲੈਂਸ ਲਿਟਰੇਸੀ ਜਿਹਨੂੰ ਕਹਿੰਦੇ ਅਰਲੀ ਲਿਟਰੇਸੀ ਜਿਹੜੀ ਤੁਸੀਂ ਗੱਲ ਕਰ ਰਹੇ ਸਾਊਂਡਸ ਬੱਚਿਆਂ ਨੂੰ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਵੀ ਸਟਰਕਚਰਡ ਲਿਟਰੇਸੀ ਪਲਾਨ ਹੋਵੇ ਸਕੂਲਾਂ ਦੇ ਵਿੱਚ ਤੇ ਜਿਹੜਾ ਜਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਪੜ੍ਹਾ ਹੋ ਰਿਹਾ ਸੋ ਬੱਚਾ ਗੈਸ ਨਾ ਕਰੇ ਜਦੋਂ ਵਰਡ ਦੇਖਦਾ ਆ ਉਹ ਗੈਸ ਨਾ ਕਰੇ ਉਹਨੂੰ ਪੂਰਾ ਪਤਾ ਹੋਵੇ ਵੀ ਸਾਊਂਡਸ ਨੂੰ ਮੈਂ ਕਿੱਦਾਂ ਬਲੈਂਡ ਕਰਨਾ ਆ ਕਿੱਦਾਂ ਇਸ ਵਰਡ ਨੂੰ ਬੋਲਣਾ ਆ ਤੇ ਇਹਦੇ ਵਿੱਚ ਐਕਚੁਅਲੀ ਨਿਊਰੋ ਡਾਇਵਰਸਿਟੀ ਦਾ ਵੀ ਫੈਕਟਰ ਹੈਗਾ ਬੱਚਿਆਂ ਦਾ ਦਿਮਾਗ ਕਿਸ ਤਰੀਕੇ ਦੇ ਨਾਲ ਇਹ ਕਨੈਕਸ਼ਨ ਬਣਾਉਂਦਾ ਸਾਊਂਡ ਤੇ ਲੈਟਰ ਦੇ ਨਾਲ ਸੋ ਕਈ ਚੀਜ਼ਾਂ ਐਕਚੁਅਲੀ ਇਹਦੇ ਡੀਪ ਲੈਵਲ ਤੇ ਹੈਗੀਆਂ ਜਿਹਨੂੰ ਸਾਇੰਸ ਆਫ ਰੀਡਿੰਗ ਕਹਿੰਦੇ ਆ ਉਸ ਚੀਜ਼ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਰੀਡਿੰਗ ਲੀਗ ਦੇ ਥਰੂ ਵੀ ਬੱਚਿਆਂ ਦਾ ਪਤਾ ਹੋਣਾ ਚਾਹੀਦਾ ਵੀ ਜੇ ਬੱਚਾ ਡਿਸਲੈਕਸਿਕ ਆ ਉਹ ਕਿੱਦਾਂ ਲੈਟਰਸ ਨੂੰ ਦੇਖ ਰਿਹਾ ਉਹਨੂੰ ਸਮਝ ਆ ਰਹੀ ਜੋ ਦੇਖ ਰਿਹਾ ਉਹਨੂੰ ਸਾਊਂਡ ਦੀ ਸਮਝ ਆ ਰਹੀ ਆ ਸੋ ਕਈ ਚੀਜ਼ਾਂ ਇਹਦੇ ਵਿੱਚ ਡੀਪਰ ਲੈਵਲ ਤੇ ਨੇ ਜਿਹੜੀਆਂ ਇਹ ਅਸੀਂ ਡਿਸਕਸ ਕਰਦੇ ਹਾਂ ਕਨਸਟੈਂਟਲੀ ਸਕੂਲਸ ਦੇ ਨਾਲ ਉਹਨਾਂ ਨੂੰ ਸਮਝਾ ਰਹੇ ਹਾਂ ਇਸ ਚੀਜ਼ ਦਾ ਚਲੋ ਵਧੀਆ ਤੇ ਪਰ ਇਹਦੇ ਵਿੱਚ ਇਸੇ ਦਰਮਿਆਨ ਜਿਹੜੀ ਇਹ ਪ੍ਰੋਬਲਮਸ ਆ ਕੀ ਐਵਰੇਜ ਸਕਾਲਰਸ ਦੇ ਇਹਨਾਂ ਕੋਰਸਿਸ ਇਹਨਾਂ ਟਿਊਟਰਿੰਗ ਦੇ ਜ਼ਰੀਏ ਨਿਆਣੇ ਇਹਦੇ ਵਿੱਚ ਆਪਣਾ ਜਿਹੜਾ ਇਹ ਗੈਪ ਆ ਉਸ ਨੂੰ ਕਵਰ ਕਰ ਸਕਦੇ ਨੇ ਬਿਲਕੁਲ ਜੀ ਸੋ ਪਹਿਲਾਂ ਹੀ ਇਹੀ ਸਾਡਾ ਸਟੈਪ ਹੁੰਦਾ ਵੀ ਅਸੀਂ ਟੈਸਟ ਰਿਸਰਚ ਬੇਸਡ ਜਿਹੜੇ ਅਸੈਸਮੈਂਟਸ ਨੇ ਉਹ ਦਿੰਨੇ ਆ ਬੱਚਿਆਂ ਨੂੰ ਉਹਦੇ ਨਾਲ ਫਿਰ ਸਾਨੂੰ ਐਗਜ਼ੈਕਟਲੀ ਪਤਾ ਲੱਗ ਜਾਂਦਾ ਵੀ ਕਿਹੜਾ ਸਕਿੱਲ ਬੱਚੇ ਦਾ ਮਿਸਿੰਗ ਆ ਜਿਹੜੀ ਚੀਜ਼ ਬੱਚੇ ਨੂੰ ਲੋੜ ਆ ਉਸ ਹਿਸਾਬ ਦੇ ਨਾਲ ਅਸੀਂ ਆਪਣੇ ਲੈਸਨਸ ਡਿਜ਼ਾਈਨ ਕਰਦੇ ਆ ਤੇ ਫਿਰ ਉਸ ਹਿਸਾਬ ਦੇ ਨਾਲ ਬੱਚੇ ਦੀ ਹੈਲਪ ਕਰਦੇ ਆ ਸੋ ਉਹ ਪੂਰਾ ਰਿਸਰਚ ਬੇਸਡ ਜਿਹੜੇ ਵੀ ਹੁਣ ਜਿੰਨੇ ਵੀ ਸਕਾਲਰਸ ਪ੍ਰੋਫੈਸ਼ਨਲਸ ਇਸ ਚੀਜ਼ ਵਿੱਚ ਇਨਵੋਲਵ ਨੇ ਉਹਨਾਂ ਦੇ ਥਰੂ ਅਸੀਂ ਸਾਰੀ ਕਮਿਊਨੀਕੇਸ਼ਨ ਪੂਰਾ ਇਨਫੋਰਮੇਸ਼ਨ ਲੈ ਕੇ ਉਸ ਹਿਸਾਬ ਦੇ ਨਾਲ ਬੱਚੇ ਦੀ ਹੈਲਪ ਕਰ ਰਹੇ ਹਾਂ ਜੀ ਬਿਲਕੁਲ ਤੀਰਥ ਕੌਰ ਜੀ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਪਾਂ ਆਉਂਦੇ ਆ ਸਰੋਤਿਓ ਇਹ ਬੜੀ ਰੌਚਕ ਗੱਲਬਾਤ ਨਿਆਣਿਆਂ ਦੀ ਪੜ੍ਹਾਈ ਨੂੰ ਲੈ ਕੇ ਕਿੱਦਾਂ ਆਪਾਂ ਉਹਨਾਂ ਨੂੰ ਅੱਗੇ ਹੋਰ ਵਧਾ ਸਕਦੇ ਹਾਂ ਕਿੱਦਾਂ ਜਿਹੜੇ ਐਵਰੇਜ ਸਕਾਲਰਸ ਵਾਲੇ ਮਦਦ ਕਰ ਸਕਦੇ ਆ ਉਸ ਦੇ ਬਾਰੇ ਜਿਹੜੀ ਗੱਲਬਾਤ ਆ ਚਰਚਾ ਹੈ ਉਸ ਨੂੰ ਆਪਾਂ ਜਾਰੀ ਰੱਖਾਂਗੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਸਾਂਝੀ ਸੱਚ ਚੱਲ ਰਹੀ ਆ। ਅੱਜ ਆਪਣੇ ਨਾਲ ਗੱਲਬਾਤ ਐਜੂਕੇਸ਼ਨ ਦੇ ਸੰਬੰਧ ਦੇ ਵਿੱਚ ਗੱਲਬਾਤ ਕਰਨ ਦੇ ਲਈ ਐਵਰੈਸਟ ਸਕਾਲਰਸ ਦੇ CEO ਤੇ ਫਾਊਂਡਰ ਡਾਕਟਰ ਤੀਰਥ ਕੌਰ ਗਰੇਵਾਲ ਜੁੜੇ ਹੋਏ ਆ। ਤੀਰਥ ਕੌਰ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਆਪਾਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਵੀ ਕਿੱਦਾਂ ਤੁਸੀਂ ਡਿਊਰਿੰਗ ਸਕੂਲ ਸੈਸ਼ਨਸ ਐਂਡ ਜਦੋਂ ਛੁੱਟੀਆਂ ਹੁੰਦੀਆਂ ਉਸ ਦੇ ਵਿੱਚ ਵੱਖ-ਵੱਖ ਓਪਰਚੁਨਿਟੀਜ਼ ਜਿਹੜੀਆਂ ਦਿੰਦੇ ਆ, ਲਰਨਿੰਗ ਓਪਰਚੁਨਿਟੀਜ਼ ਆ, ਆਨਲਾਈਨ ਲਰਨਿੰਗ ਪਲੇਟਫਾਰਮ ਆ ਤੁਹਾਡਾ। ਸੋ ਤੁਹਾਡੇ ਜਿਹੜੇ ਡਿਫਰੈਂਟ ਕੋਰਸਿਸ ਦੇ ਫਿਰ ਪ੍ਰਾਈਸਿਸ ਜਿਹੜੇ ਆ ਉਹ ਜੇ ਕੋਈ ਇੱਕ ਲੈਂਦਾ ਆ, ਦੋ ਲੈਂਦਾ, ਚਾਰ ਲੈਂਦਾ, ਸੋ ਉਹਦੇ ਨਾਲ ਫਿਰ ਵੇਰੀ ਵੀ ਕਰਦੇ ਏਦਾਂ? ਬਿਲਕੁਲ ਜੀ। ਸੋ ਅਸੀਂ ਨਾਲ ਦੀ ਜਿੰਨੇ ਬੱਚੇ ਕੋਰਸਿਸ ਲੈਂਦੇ ਨੇ ਉਸ ਹਿਸਾਬ ਦੇ ਨਾਲ ਡਿਸਕਾਊਂਟ ਵੀ। ਸੋ ਜੇ 2 ਲੈਂਦੇ ਆ $100 ਆਫ, 3 ਕੋਰਸਿਸ ਨੇ $300 ਆਫ। ਸੋ ਉਹ ਜਿਸ ਤਰੀਕੇ ਦੇ ਨਾਲ ਬੱਚੇ ਸਾਈਨ ਅਪ ਕਰਦੇ ਨੇ ਕੋਰਸਿਸ, ਉਨਾ ਹੀ ਡਿਸਕਾਊਂਟ ਵੀ ਦਿੰਦੇ ਆ। ਤੇ ਓਕੇ, ਸੋ ਕਈ ਵਿੱਚ ਹੋਣਗੇ ਜਿਹੜੇ ਸੋਚਦੇ ਹੋਣਗੇ ਜਿੱਦਾਂ ਸਕੂਲਸ ਦੇ ਵਿੱਚ ਜਾਂ ਕਾਲਜਿਸ ਦੇ ਵਿੱਚ ਫਾਈਨੈਂਸ਼ੀਅਲ ਅਸਿਸਟੈਂਸ ਮਿਲ ਜਾਂਦੀ ਆ। ਕੀ ਕੁਝ ਪਰਿਵਾਰਾਂ ਦੇ ਲਈ ਜਿਹੜੇ ਲੋੜਵੰਦ ਆ ਉਹਨਾਂ ਨੂੰ ਇਹ ਜਿਹੜੇ ਟਿਊਟਰਿੰਗ ਤੇ ਕੋਰਸਿਸ ਦੇ ਲਈ ਫਾਈਨੈਂਸ਼ੀਅਲ ਅਸਿਸਟੈਂਸ ਵੀ ਤੁਸੀਂ ਦਿੰਦੇ ਆ, ਇੱਦਾਂ ਪ੍ਰੋਵਾਈਡ ਹੋ ਜਾਂਦੀ? ਬਿਲਕੁਲ ਜੀ। ਡੈਫੀਨਿਟਲੀ ਇੱਕ ਸਾਡਾ ਗੋਲ ਆ ਵੀ ਇਹ ਪ੍ਰੋਗਰਾਮ, ਇਹ ਰਿਸੋਰਸਿਸ ਸਾਰਿਆਂ ਲਈ ਅਵੇਲੇਬਲ ਹੋਣ। ਸੋ ਜੇ ਇਫ ਦੇਅਰ ਇਜ਼ ਫੈਮਿਲੀ ਜਿਨ੍ਹਾਂ ਨੂੰ ਲੋੜ ਆ ਫਾਈਨੈਂਸ਼ੀਅਲ ਅਸਿਸਟੈਂਸ ਦੀ, ਡੈਫੀਨਿਟਲੀ ਸਾਨੂੰ ਸਾਡੇ ਨਾਲ ਉਹ ਸ਼ੇਅਰ ਕਰਨ। ਤੇ ਸਕਾਲਰਸ਼ਿਪ ਪ੍ਰੋਗਰਾਮ ਅਸੀਂ ਹੁਣ ਪੁੱਟ ਟੂਗੇਦਰ ਕਰ ਰਹੇ ਹਾਂ। ਸੋ ਉਹਦੇ ਵਿੱਚ ਸਾਡੇ ਕਾਫੀ ਫੈਮਿਲੀਜ਼ ਨੇ ਜਿਹੜੀਆਂ ਫੰਡਿੰਗ ਕਰਕੇ ਬੱਚਿਆਂ ਨੂੰ ਜਿਨ੍ਹਾਂ ਨੂੰ ਲੋੜ ਹੋਊਗੀ ਉਹਨਾਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦੇਵਾਂਗੇ। ਸੋ ਸਕਾਲਰਸ਼ਿਪ ਐਪਲੀਕੇਸ਼ਨ ਅਵੇਲੇਬਲ ਹੋਊਗੀ ਸੂਨ। ਓਕੇ, ਠੀਕ ਆ। ਸੋ ਇਸ ਸੈਸ਼ਨ ਦੇ ਵਿੱਚ ਫਿਰ ਅਵੇਲੇਬਿਲਿਟੀ ਜਿਹੜੀ ਉਹ ਹੋ ਸਕਦੀ ਆ। ਸੋ ਜੀ ਉਹ ਫਾਈਨੈਂਸ਼ੀਅਲ ਜਿਹੜੀ ਅਸਿਸਟੈਂਸ ਆ ਉਹ ਫੈਮਿਲੀ ਦੀ ਫਾਈਨੈਂਸ ਦੇ ਆਧਾਰ ਦੇ ਉੱਤੇ ਹੀ ਹੋਊਗੀ? ਜੀ, ਜੇ ਬੱਚੇ ਜਦੋਂ ਪੇਰੈਂਟਸ ਡਿਸਕਸ ਕਰਦੇ ਨੇ ਵੀ ਉਹਨਾਂ ਲਈ ਡਿਫਿਕਲਟ ਨੇ ਇਹ ਅਫੋਰਡ ਕਰਨਾ, ਤੇ ਅਸੀਂ ਉਹਨਾਂ ਦੀ ਐਪਲੀਕੇਸ਼ਨ ਦੇਖ ਕੇ ਫਿਰ ਸਾਰਾ ਉਹਨਾਂ ਦਾ ਚੈੱਕ ਕਰਕੇ ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਵਾਈਡ ਕਰ ਸਕਦੇ ਹਾਂ ਜੀ। ਠੀਕ ਹੈ, ਠੀਕ ਹੈ। ਸੋ ਜਿਹੜੀ ਅਕੈਡਮਿਕ ਜਿਹੜੀ ਜਿਸ ਦੇ ਵਿੱਚ ਜਿੱਦਾਂ ਨਿਆਣੇ ਚੱਲਦੇ ਆ, ਪੜ੍ਹਦੇ ਆ, ਹੋਰ ਕਿਹੜੇ ਵੇਜ਼ ਆ ਜਿਹਦੇ ਵਿੱਚ ਤੁਸੀਂ ਮਦਦ ਕਰ ਸਕਦੇ, ਇਹਨਾਂ ਬੱਚਿਆਂ ਦੀ ਮਦਦ ਕਰਦੇ ਆ? ਸੋ ਵਨ ਆਫ ਦ ਥਿੰਗਸ ਅਸੀਂ ਚਾਹੁੰਦੇ ਹਾਂ ਪੇਰੈਂਟਸ ਨੂੰ ਵੀ ਪਤਾ ਲੱਗੇ, ਸਟੂਡੈਂਟਸ ਨੂੰ ਵੀ ਇਹ ਔਨ ਗੋਇੰਗ ਸਪੋਰਟ ਆ। ਸੋ ਇੱਕ ਤਾਂ ਹੈ ਵੀ ਐਕੈਡੈਮਿਕਸ ਦੇ ਵਿੱਚ ਅਸੀਂ ਸਾਰਾ ਬੱਚੇ ਨੂੰ ਹੈਲਪ ਕਰਦੇ ਹਾਂ, ਜਿਹੜੇ ਉਹਨਾਂ ਦੇ ਕੋਰ ਸਬਜੈਕਟਸ ਹੁੰਦੇ ਉਹ ਚੀਜ਼। ਇਸ ਤੋਂ ਵੱਧ ਕੇ ਜੇ ਬੱਚੇ ਨੂੰ ਲੈਟਰ ਆਫ ਰეკਮੈਂਡੇਸ਼ਨ ਦੀ ਫॉर ਐਗਜ਼ਾਮਪਲ ਕਈ ਵਾਰੀ ਲੋੜ ਪੈਂਦੀ ਆ, ਜਾਂ ਐਕਸਟਰਾ ਕਰਿਕੂਲਰ ਇਨਫੋਰਮੇਸ਼ਨ ਦੀ ਲੋੜ ਪੈਂਦੀ ਵੀ ਕਿਹੜੇ ਪੈਥ ਉਹਨਾਂ ਨੂੰ ਚੂਜ਼ ਕਰਨਾ ਚਾਹੀਦਾ, ਜਾਂ ਜਦੋਂ ਕਾਲਜਿਸ ਲਈ ਅਪਲਾਈ ਕਰਦੇ ਨੇ ਉਦੋਂ ਅਸਿਸਟੈਂਸ ਦੀ ਲੋੜ ਪੈਂਦੀ ਆ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਹੋਲਿਸਟਿਕਲੀ ਅਸੀਂ ਬੱਚੇ ਦੀ ਸਪੋਰਟ ਕਰਦੇ ਹਾਂ। ਸਿਰਫ ਕੱਲਾ ਐਕੈਡੈਮਿਕਸ ਨਹੀਂ, ਕੋਈ ਵੀ ਹੋਰ ਚੀਜ਼ ਦੇ ਰਿਲੇਟਡ, ਸਕੂਲ ਦੇ ਰਿਲੇਟਡ ਗੱਲ ਹੋਵੇ, ਪੇਰੈਂਟਸ ਸਾਨੂੰ ਪੁੱਛ ਸਕਦੇ, ਅਸੀਂ ਆਪਣੀ ਪੂਰੀ ਗਾਈਡੈਂਸ ਉਹਨਾਂ ਨੂੰ ਦੇਵਾਂਗੇ। ਠੀਕ ਹੈ। ਸੋ ਬਿਲਕੁਲ, ਜਿਹੜੇ ਵੀ ਮਾਪੇ ਸੁਣ ਰਹੇ ਆ, ਦੇਖ ਰਹੇ ਆ, ਜਾਂ ਈਵਨ ਬੱਚੇ ਆ, ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਮਦਦ ਦੀ ਇੱਦਾਂ ਲੋੜ ਆ, ਤੁਸੀਂ ਇਹਦੇ ਨਾਲ ਗੇਨ ਕਰ ਸਕਦੇ, ਤੁਹਾਨੂੰ ਫਾਇਦਾ ਹੋਊਗਾ, ਤੁਸੀਂ ਐਵਰੈਸਟ ਸਕਾਲਰਸ ਦੇ ਜਿਹੜੇ ਤੀਰਥ ਕੌਰ ਗਰੇਵਾਲ ਜੀ ਦੇ ਨਾਲ ਸੰਪਰਕ ਕਰ ਸਕਦੇ ਆ। ਇਹਨਾਂ ਦਾ ਫੋਨ ਨੰਬਰ ਹੈ 8883010371, 8883010371, ਜਾਂ ਈਮੇਲ ਵੀ ਕਰ ਸਕਦੇ ਹੋ info@everestscholars.com। ਤੇ ਇਹ ਜਿਹੜੇ ਕੋਰਸਿਸ ਜਿੱਦਾਂ ਤੁਸੀਂ ਕਿਹਾ ਵੀ ਇੱਕ ਟੀਚਰ ਦੇ ਨਾਲ 4-5 ਜਾਣੇ ਹੀ ਹੁੰਦੇ ਆ, ਕਿੰਨੇ ਆਵਰ ਦਾ ਇੱਕ ਦਿਨ ਦੇ ਵਿੱਚ ਸੈਸ਼ਨ ਹੁੰਦਾ? 2 ਆਵਰਸ ਔਰ ਲੈਸ? 1 ਘੰਟੇ ਦਾ। ਸੋ ਜਿਹੜੇ ਸਮਰ ਦੇ ਵਿੱਚ ਨੇ ਉਹ 6 ਹਫ਼ਤਿਆਂ ਦੇ ਟੋਟਲ ਆ, ਤੇ 2 ਵਾਰੀ ਬੱਚੇ ਮਿਲਦੇ ਨੇ ਟੀਚਰ ਦੇ ਨਾਲ। ਸੋ 1 ਘੰਟੇ ਲਈ। ਸੋ ਇੱਕ ਹਫ਼ਤੇ ਵਿੱਚ 2 ਵਾਰੀ ਹੋਣਗੇ। ਐਵਰੀਥਿੰਗ ਆਨਲਾਈਨ ਹੀ ਆ, ਰਾਈਟ? ਸਾਰਾ ਉਹਨਾਂ ਦਾ ਪੂਰਾ ਕਲਾਸਰੂਮ ਇਸ ਤਰੀਕੇ ਦੇ ਨਾਲ ਸੈੱਟ ਕੀਤਾ ਹੋਇਆ ਵੀ ਸਾਰੇ ਪੇਰੈਂਟਸ ਵੀ ਦੇਖ ਸਕਦੇ ਨੇ। ਸੋ ਜਿਹੜੀਆਂ ਐਕਟੀਵਿਟੀਜ਼ ਕਰਦੇ ਨੇ ਬੱਚੇ, ਅਸੈਸਮੈਂਟਸ ਹੋ ਰਹੇ ਨੇ, ਉਹ ਇਸ ਤਰੀਕੇ ਦੇ ਨਾਲ ਆ ਵੀ ਪੂਰੀ ਇੰਗੇਜਮੈਂਟ, ਪੂਰਾ ਇੰਟਰੈਕਸ਼ਨ ਟੀਚਰ ਦੇ ਨਾਲ ਹੁੰਦਾ ਆ। ਆਲਮੋਸਟ ਸਿਮਿਲਰਲੀ ਜਦੋਂ ਆਪਾਂ ਇਨ ਪਰਸਨ ਟੀਚ ਕਰਦੇ ਆ, ਉਸ ਲੈਵਲ ਦਾ ਇੰਗੇਜਮੈਂਟ ਅਸੀਂ ਬੱਚੇ ਨੂੰ ਦਿੰਦੇ ਆ। ਠੀਕ ਹੈ। ਸੋ ਚਲੋ 1 ਘੰਟਾ ਜਦੋਂ ਪੜ੍ਹਾਇਆ, ਉਹ ਸਾਰਾ ਕਰ ਲਿਆ, ਬਾਅਦ ਦੇ ਵਿੱਚ ਪੇਰੈਂਟਸ ਦੇ ਨਾਲ ਵੀ ਫੀਡਬੈਕ ਜਾਂ ਗੱਲਬਾਤ ਸ਼ੇਅਰ ਕੀਤੀ ਜਾਂਦੀ ਆ ਵੀ ਤੁਹਾਡੇ ਬੱਚੇ, ਤੁਸੀਂ ਇੱਥੇ ਜ਼ੋਰ ਲਾਓ ਜਾਂ ਇੱਦਾਂ ਕਰੋ। ਸੋ ਉਹ ਵੀ ਜਿਹੜਾ ਤੁਸੀਂ ਰੱਖਿਆ ਜਿੱਦਾਂ ਪੇਰੈਂਟ ਟੀਚਰ ਮੀਟਿੰਗ ਟਾਈਪ ਹੁੰਦਾ ਆ? ਜੀ, ਔਨਗੋਇੰਗ। ਸੋ ਪ੍ਰੋਗਰੈਸ ਨਾਲ ਦੀ ਨਾਲ ਅਸੀਂ ਪੇਰੈਂਟਸ ਦੇ ਨਾਲ ਸ਼ੇਅਰ ਕਰਦੇ ਹਾਂ। ਡਾਟਾ ਜਿਹੜਾ ਅਸੀਂ ਕਲੈਕਟ ਕਰਦੇ ਹਾਂ ਉਹ ਪੇਰੈਂਟਸ ਨੂੰ ਅਵੇਲੇਬਲ ਹੁੰਦਾ ਆ। ਸੋ ਜਿਹੜੀ ਚੀਜ਼ ਵਿੱਚ ਬੱਚਾ ਹਜੇ ਵੀ ਸਟਰਗਲ ਕਰ ਰਿਹਾ, ਜਿਹੜੀ ਚੀਜ਼ ਵਿੱਚ ਬੱਚਾ ਐਕਸੈਲ ਕਰ ਰਿਹਾ, ਅਸੀਂ ਨਾਲ ਦੀ ਨਾਲ ਰਿਪੋਰਟਸ ਪੇਰੈਂਟਸ ਦੇ ਨਾਲ ਸ਼ੇਅਰ ਕਰਦੇ ਹਾਂ। ਤੇ ਖੁਦ ਵੀ ਸਾਰਾ ਡਾਟਾ, ਜਿਹੜੇ ਪ੍ਰੋਗਰਾਮਸ ਵੀ ਅਸੀਂ ਆਫਰ ਕਰਦੇ, ਜਿੱਦਾਂ ਕਿ ਇੱਕ ਮੈਥ ਦਾ ਪ੍ਰੋਗਰਾਮ ਆ, ਉਹ ਪੇਰੈਂਟਸ ਖੁਦ ਸਾਰੇ ਸਕੋਰਸ ਬੱਚੇ ਦੇ ਚੈੱਕ ਕਰ ਸਕਦੇ, ਕਿਹੜੇ ਟਾਈਮ ਤੇ ਕਿਹੜਾ
ਐਕਟੀਵਿਟੀ ਕੀਤੀ, ਕਿਹੜਾ ਟੈਸਟ ਸਕੋਰ ਵਿੱਚ ਕਿੰਨਾ ਸਕੋਰ ਮਿਲਿਆ, ਉਹ ਸਾਰੀ ਚੀਜ਼ ਅਵੇਲੇਬਲ ਅਸੀਂ ਬਣਾਈ ਹੋਈ ਹੈ ਪੇਰੈਂਟਸ ਲਈ, ਵੀ ਵਿਜ਼ੂਅਲ ਹੋਵੇ ਸਾਰਾ ਠੀਕ ਹੈ ਡਾਟਾ। ਠੀਕ ਹੈ। ਸੋ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਆ, ਇਹਨਾਂ ਦੀ ਵੈਬਸਾਈਟ everestscholars.com, ਉੱਥੇ ਜਿਹੜਾ ਉਹ ਜਾ ਕੇ ਹੋਰ ਜਿਹੜੀ ਜਾਣਕਾਰੀ ਲੈ ਸਕਦੇ ਆ, EVEREST scholars.com। ਉਹਦੇ ਉੱਤੇ ਜਿਹੜਾ ਜਾਓ, ਜੇ ਤੁਸੀਂ ਦੇਖੋਗੇ ਤਾਂ ਕਾਫੀ ਵੱਡੀ ਇਹਨਾਂ ਦੀ ਜਿਹੜੀ ਟੀਮ ਆ, ਖੁਦ ਇਹ ਤੇ ਨਾਲ ਕਈ ਹੋਰ ਦਰਜਨ ਦੇ ਤਕਰੀਬਨ 10 ਤੋਂ ਵੱਧ ਜਿਨ੍ਹਾਂ ਨੇ ਕਿਹਾ ਵੀ ਫੁੱਲੀ ਕ੍ਰੈਡੈਂਸ਼ੀਅਲ ਕ੍ਰੈਡਿਟਡ ਜਿਹੜੇ ਆ ਇਹਨਾਂ ਦੇ ਕੋਲ ਟੀਚਰਸ ਹੈਗੇ ਨੇ, ਤਾਂ ਜੋ ਜਿਹੜੇ ਇਹਨਾਂ ਬੱਚਿਆਂ ਨੂੰ ਜਿਹੜਾ ਉਹ ਪੜ੍ਹਾ ਸਕਦੇ ਨੇ, ਪੜ੍ਹਾ ਰਹੇ ਨੇ, ਵੱਖ-ਵੱਖ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਦੇ ਵਿੱਚ ਜਿਹੜੀ ਉਹਨਾਂ ਨੂੰ ਮਦਦ ਜਿਹੜੀ ਉਹ ਦੇ ਰਹੇ ਆ। ਸੋ ਫਾਰ ਕਿੱਦਾਂ ਦੇ ਚੈਲੰਜਸ ਤੁਸੀਂ ਬੱਚਿਆਂ ਦੇ ਵਿੱਚ ਮੋਸਟਲੀ ਜਿਹੜੇ ਉਹ ਦੇਖੇ ਆ 1 ਸਾਲ ਦੇ ਜਿਹੜੇ ਕੋਰਸਿਸ ਜਿਹੜੇ ਵੱਖ-ਵੱਖ ਕੀਤੇ ਆ ਤੁਸੀਂ, ਵਿਚ ਗ੍ਰੇਡ ਨੀਡਸ ਸਭ ਤੋਂ ਵੱਧ ਅਟੈਂਸ਼ਨ ਜਿਹੜੀ ਇਸ ਟਾਈਮ ਕਿੱਥੇ ਜਿਹੜੀ ਤੁਸੀਂ ਦੇਖੀ ਆ? ਜਿੱਦਾਂ ਕਿ ਤੁਹਾਨੂੰ ਪਹਿਲਾਂ ਦੱਸ ਰਹੇ ਸੀ, ਛੋਟੇ ਬੱਚਿਆਂ ਦਾ ਜ਼ਿਆਦਾ। ਸੋ ਹਾਈ ਸਕੂਲ ਦੇ ਵਿੱਚ ਇਦਾਂ ਹੁੰਦਾ ਆ ਕਿ ਬੱਚੇ ਨੂੰ ਸਿਰਫ ਹੋਮਵਰਕ ਦੇ ਵਿੱਚ ਜ਼ਿਆਦਾਤਰ ਹੈਲਪ ਦੀ ਲੋੜ ਹੁੰਦੀ, ਜਾਂ ਐਸੇਜ਼ ਲਿਖਣ ਦੇ ਵਿੱਚ, ਜਾਂ ਫਿਰ ਕੋਈ ਜਿਓਮੈਟਰੀ ਦੀ ਕਲਾਸ ਹੋ ਗਈ, ਜਾਂ ਐਲਜਬਰਾ ਦੀ ਕਲਾਸ ਹੋ ਗਈ, ਉਹ ਉਹਨਾਂ ਹੈਲਪ ਲੈ ਕੇ ਉਹ ਸਕਸੀਡ ਹੋ ਜਾਂਦੇ, ਵਧੀਆ ਕਰ ਲੈਂਦੇ ਨੇ। ਪਰ ਜਿਹੜੇ ਕਿ ਛੋਟੇ ਬੱਚੇ ਨੇ, 1st ਗ੍ਰੇਡ ਤੋਂ ਲੈ ਕੇ 6th ਗ੍ਰੇਡ ਦੇ ਬੱਚੇ, ਇਸ ਟਾਈਮ ਸਾਡਾ ਵੱਡਾ ਗਰੁੱਪ ਐਕਚੁਅਲੀ ਉਹਨਾਂ ਬੱਚਿਆਂ ਦਾ ਹੀ ਆ। ਸੋ ਉਹਨਾਂ ਦੇ ਨਾਲ ਅਸੀਂ ਕਾਫੀ ਕਲੋਸਲੀ ਪੇਰੈਂਟਸ ਦੇ ਨਾਲ, ਉਹਨਾਂ ਦੇ ਟੀਚਰਸ ਦੇ ਨਾਲ ਕੰਮ ਕਰ ਰਹੇ ਹਾਂ, ਵੀ ਉਹ ਬੱਚੇ ਨੂੰ ਜਿਹੜੀ ਵੀ ਲੋੜ ਆ, ਉਹਦੀ ਉਸ ਲੋੜ ਦੇ ਹਿਸਾਬ ਨਾਲ ਉਹਨੂੰ ਉਸ ਬੱਚੇ ਨੂੰ ਹੈਲਪ ਮਿਲੇ। ਸੋ ਐਵਰੀ ਬੱਚੇ ਦੀ ਨੀਡਸ ਡਿਫਰੈਂਟ ਹੁੰਦੀਆਂ ਨੇ। ਇੱਕ ਇਹ ਵੀ ਚੀਜ਼ ਤੇ ਅਸੀਂ ਕਾਫੀ ਫੋਕਸ ਕਰ ਰਹੇ ਵੀ ਜੋ ਬੱਚੇ ਨੂੰ ਲੋੜ ਆ ਉਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਹੈਲਪ ਮਿਲੇ, ਨਾ ਕਿ ਵੀ ਇੱਕ ਚੀਜ਼ ਹੀ ਸਾਰਿਆਂ ਨੂੰ ਕਰਵਾਈਏ। ਓਕੇ, ਸੋ ਜਿੱਦਾਂ ਹੁਣ ਗ੍ਰੇਡ ਡਿਫਰੈਂਟ ਹੁੰਦਾ ਆ, ਸੋ ਜਿੱਦਾਂ ਦੀ ਕਿਹਾ ਵੀ ਜ਼ਰੂਰਤ ਦੇ ਹਿਸਾਬ ਨਾਲ ਕੀ ਦੂਜੀ ਤੀਜੀ ਚੌਥੀ ਗ੍ਰੇਡ ਵਾਲੇ ਇੱਕੋ ਦੇ ਵਿੱਚ ਹੁੰਦੇ ਆ, ਜਾਂ ਗ੍ਰੇਡ ਵਾਈਜ਼ ਹੀ ਇਹਨਾਂ ਦੇ ਜਿਹੜੇ ਸੈਸ਼ਨ ਬਣਾਏ ਹੁੰਦੇ ਆ, ਵੀ ਜੇ ਦੂਜੀ ਗ੍ਰੇਡ ਵਾਲੇ ਆ ਉਸ ਸੈਸ਼ਨ 'ਚ ਸਿਰਫ ਉਹੀ ਹੋਣਗੇ, ਤੀਜੀ ਵਾਲੇ ਚੌਥੀ ਵਾਲੇ ਵੱਖਰੇ, ਕਿੱਦਾਂ ਹੁੰਦਾ ਹੈ? ਉਹ ਆਪਣੇ ਆਪਣੇ ਗ੍ਰੇਡ ਲੈਵਲਸ ਹੋਣਗੇ। ਇੱਕ ਹੁੰਦਾ ਪਰਫਾਰਮੈਂਸ ਲੈਵਲ ਵੀ। ਸੋ ਜਿੱਦਾਂ ਕਿ ਜਿਹੜੇ 2nd ਗ੍ਰੇਡ ਦੇ, ਫੋਰ ਐਗਜ਼ਾਮਪਲ, ਜੇ ਬੱਚਾ ਆ, ਜੇ ਉਹ 1st ਗ੍ਰੇਡ ਲੈਵਲ ਤੇ ਰੀਡਿੰਗ ਉਹਨਾਂ ਦਾ ਲੈਵਲ ਆ, ਅਸੀਂ ਉਹਨੂੰ ਉਹਨਾਂ ਦੇ ਲੈਵਲ ਤੇ ਲੈਸਨਸ ਪ੍ਰੋਵਾਈਡ ਕਰਾਂਗੇ। ਸੋ ਭਾਵੇਂ ਕਿ ਉਹ 2nd ਗ੍ਰੇਡ ਵਿੱਚ ਆ, ਪਰ ਜੇ ਉਹਨਾਂ ਨੂੰ 1st ਗ੍ਰੇਡ ਦੇ ਲੈਸਨਸ ਕਵਰ ਕਰਨ ਦੀ ਲੋੜ ਆ, ਉਹਨਾਂ ਦੇ ਉਸ ਹਿਸਾਬ ਦੇ ਨਾਲ ਅਸੀਂ ਪ੍ਰੋਵਾਈਡ ਕਰਾਂਗੇ। ਪਰ ਬੱਚੇ ਆਪਣੇ ਆਪਣੇ ਗ੍ਰੇਡ ਲੈਵਲ 'ਚ ਹੁੰਦੇ ਨੇ, ਗਰੁੱਪ ਉਸ ਹਿਸਾਬ ਨਾਲ ਕੀਤੇ ਹੁੰਦੇ ਨੇ। ਠੀਕ ਹੈ। ਇਹ ਨਹੀਂ ਆ, ਮੈਂ ਆਪਣੇ ਚਲੋ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਇਹ ਵੀ ਦੱਸ ਜੀ, ਇਹ ਨਹੀਂ ਆ ਵੀ ਜੇ ਬੱਚਾ ਪਿੱਛੇ ਆ ਤਾਂ ਹੀ ਆ, ਜੇ ਬੱਚੇ ਨੇ ਅੱਗੇ ਨਿਕਲਣਾ ਹੈ ਬਾਕੀਆਂ ਦੇ ਨਾਲੋਂ, ਤਾਂ ਵੀ ਇਹ ਚੀਜ਼ਾਂ ਜਿਹੜੀਆਂ ਉਹ ਹੈਲਪਫੁਲ ਹੁੰਦੀਆਂ, ਵੀ ਜੇ ਤੀਜੀ ਦੇ ਵਿੱਚ ਹੀ ਚੌਥੀ ਵਾਲੀ ਪੜ੍ਹਾਈ ਹੋ ਜਾਵੇ ਪਹਿਲਾਂ, ਉਸ ਤੋਂ ਨੈਕਸਟ ਜਦੋਂ ਗ੍ਰੇਡ ਦੇ ਵਿੱਚ ਜਾਣਾ ਆ, ਕਿਉਂਕਿ ਹੁਣ ਸੈਸ਼ਨ ਮੁੱਕ ਜਾਣਾ ਆ, ਅਗਲੇ ਜਦੋਂ ਅਗਸਤ ਦੇ ਵਿੱਚ ਜਾਣਾ, ਨਵੇਂ ਜਿਹੜੇ ਆ ਉਹ ਪੜ੍ਹਾਈ ਹੋਣੀ ਆ, ਨਵੀਂ ਟੈਕਨੀਕ ਹੋਣੀ ਆ, ਨਵੀਆਂ ਚੀਜ਼ਾਂ ਸਿੱਖਣੀਆਂ ਆ। ਸੋ ਇਹ ਡਿਊਰਿੰਗ ਸਮਰਸ ਫਿਰ ਉਹ ਨੈਕਸਟ ਗ੍ਰੇਡ ਦੇ ਲਈ ਤਿਆਰੀ ਕਰਵਾਉਂਗੇ ਤੁਸੀਂ ਬੱਚਿਆਂ ਦੀ? 100% ਜੀ। ਸਾਡੇ ਜ਼ਿਆਦਾਤਰ ਸਮਰ ਦੇ ਵਿੱਚ ਜਿਹੜੇ ਬੱਚੇ ਨੇ ਉਹ ਇਸ ਚੀਜ਼ ਲਈ ਇਨਰੋਲ ਹੋ ਰਹੇ ਨੇ, ਵੀ ਜਿਹੜਾ ਅਗਲੇ ਸਾਲ ਦਾ ਉਹਨਾਂ ਨੂੰ ਮਟੀਰੀਅਲ, ਮੇਨ ਜਿਹੜੇ ਸਟੈਂਡਰਡਸ ਹੁੰਦੇ ਨੇ, ਉਹ ਪਹਿਲਾਂ ਹੀ ਉਸ ਦਾ ਐਕਸਪੋਜ਼ਰ ਮਿਲ ਜਾਵੇ, ਉਹ ਪਹਿਲਾਂ ਹੀ ਪ੍ਰੈਕਟਿਸ ਉਹਨਾਂ ਦੀ ਹੋ ਜਾਵੇ। ਸੋ ਜਿਹੜੀ ਇਨਰਿਚਮੈਂਟ, ਜਿਨ੍ਹਾਂ ਨੂੰ ਕਹਿ ਦਿੰਦੇ ਵੀ ਇਨਰਿਚਮੈਂਟ ਪ੍ਰੋਵਾਈਡ ਕਰਨੀ, ਉਹ ਵੀ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ। ਸੋ ਐਡਵਾਂਸ ਵੀ ਨਾਲ ਦੀ ਨਾਲ, ਜਿਹੜੇ ਬੱਚੇ ਵਧੀਆ ਗ੍ਰੇਡ ਲੈਵਲ ਤੇ ਪਰਫਾਰਮੈਂਸ ਹੋ ਰਹੀ ਆ, ਉਹਨਾਂ ਨੂੰ ਐਡਵਾਂਸ ਵੀ ਕਰ ਰਹੇ ਆ। ਜੀ। ਤੇ ਤੀਰਥ ਕੌਰ ਜੀ, ਆਪਾਂ ਅਕਸਰ ਦੇਖਦੇ ਹਾਂ ਵੀ ਹਾਈ ਸਕੂਲ ਕਰਦੇ ਕਰਦੇ ਕਈ ਵਾਰੀ ਤੁਸੀਂ ਕਾਲਜਿਸ ਦੇ ਕਈ ਜਿਹੜੇ ਕਹਿ ਲਓ ਵੀ ਕਹਿ ਸਕਦੇ ਵੀ ਗ੍ਰੇਡਸ ਜਿਹੜੇ ਉਹ ਲੈ ਸਕਦੇ ਆ, ਸੌਰੀ ਕ੍ਰੈਡਿਟਸ ਜਿਹੜੇ ਉਹ ਤੁਹਾਨੂੰ ਜਿਹੜੇ ਉਹ ਮਿਲ ਸਕਦੇ ਆ, ਤੁਸੀਂ ਪੂਰੇ ਕਰ ਸਕਦੇ ਆ, ਉਹ ਚੀਜ਼ਾਂ ਕਰਨ ਦੇ ਵਿੱਚ ਵੀ ਐਵਰੈਸਟ ਸਕਾਲਰਸ ਮਦਦ ਕਰਦੇ ਆ? ਬਿਲਕੁਲ ਜੀ। ਸੋ ਖੁਦ ਮੈਂ ਜਦੋਂ ਹਾਈ ਸਕੂਲ 'ਚ ਸੀਗੇ, ਉਦੋਂ ਅਸੀਂ ਖੁਦ ਵੀ ਕਮਿਊਨਿਟੀ ਕਾਲਜਿਸ ਦੇ ਕਾਫੀ ਕੋਰਸਿਸ ਲੈ ਲੈਂਦੇ ਸੀ ਸਮਰ ਦੇ ਵਿੱਚ, ਤੇ ਕਾਫੀ ਜਿਹੜੀ ਜਨਰਲ ਐਜੂਕੇਸ਼ਨ ਦੇ ਕੋਰਸਿਸ ਸੀਗੇ ਉਹ ਪਹਿਲੇ ਕੰਪਲੀਟ ਕੀਤੇ ਹੋਏ ਸੀਗੇ ਮੈਂ ਖੁਦ ਵੀ, ਕਾਲਜ ਜਾਣ ਤੋਂ ਪਹਿਲਾਂ ਹੀ। ਸੋ UC ਅਰਬਨ ਜਾਣ ਤੋਂ ਪਹਿਲਾਂ ਕਾਫੀ, ਜਿੱਦਾਂ ਸੋਸ਼ੀਓਲੋਜੀ, ਸਾਈਕੋਲੋਜੀ, ਜਿਹੜੀ ਜਨ ਐਡ ਕਲਾਸਿਸ ਹੁੰਦੀਆਂ ਨੇ, ਉਹ ਪਹਿਲਾਂ ਹੀ ਕੰਪਲੀਟ ਕੀਤੀਆਂ ਹੋਈਆਂ ਸੀਗੀਆਂ। ਤੇ ਅਸੀਂ ਇਸ ਚੀਜ਼ ਵਿੱਚ ਵੀ ਹੈਲਪ ਬੱਚਿਆਂ ਦੀ ਕਰ ਰਹੇ ਹਾਂ, ਵੀ ਜਿਹੜੇ ਜਿੱਦਾਂ ਕਿ ROC ਪ੍ਰੋਗਰਾਮਸ ਹੁੰਦੇ ਨੇ, ਹੋਰ ਕਮਿਊਨਿਟੀ ਕਾਲਜ ਦੀ ਜਿਹੜੀ ਕਲਾਸਾਂ ਪਹਿਲਾਂ ਹੀ ਲੈ ਸਕਦੇ ਨੇ ਕ੍ਰੈਡਿਟ ਡਿਵੈਲਪ ਕਰਨ ਲਈ, ਐਡ ਕਰਨ ਲਈ, ਉਹ ਸਾਰੀ ਗਾਈਡੈਂਸ ਦੇਵਾਂਗੇ ਹਾਈ ਸਕੂਲ ਦੇ ਬੱਚਿਆਂ ਲਈ ਜੀ। ਠੀਕ ਆ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਨੂੰ ਵੱਧ ਰਿਹਾ ਆ, ਸੋ ਕੀ ਜਿਹੜੇ ਕੁਛ ਲਾਸਟ ਦੇ ਵਿੱਚ ਫਿਊ ਵਰਡਸ ਤੁਸੀਂ ਜਿਹੜੇ ਆਪਣੇ ਜਿਹੜੇ ਤੁਹਾਡੇ ਐਜੂਕੇਸ਼ਨਲ ਪ੍ਰੋਗਰਾਮ ਇਹ ਹੈਗਾ ਆ, ਜਿਹੜੇ ਹਰ ਇੱਕ ਗ੍ਰੇਡ ਦੇ ਲਈ, ਉਸ ਦੇ ਬਾਰੇ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਆ? ਲਾਸਟ ਵੀ ਬਸ ਜੀ ਇਹੀ ਸ਼ੇਅਰ ਕਰਾਂਗੇ ਵੀ ਸਾਡਾ
ਮੇਨ ਮਕਸਦ ਇਹੀ ਆ ਵੀ ਬੱਚਿਆਂ ਨੂੰ ਇੰਟਰਨਲ ਮੋਟੀਵੇਸ਼ਨ ਅਸੀਂ ਦਈਏ ਵੀ ਅੱਜ ਦੇ ਬੱਚਿਆਂ ਨੂੰ ਕਿੱਦਾਂ ਉਹਨਾਂ ਦੇ ਲਰਨਿੰਗ ਦੇ ਨਾਲ ਕਨੈਕਟ ਕਰਨਾ ਆ, ਕਿੱਦਾਂ ਮੇਕ ਸ਼ੋਰ ਕਰਨਾ ਵੀ ਉਹ ਖੁਦ ਮੋਟੀਵੇਟ ਪੂਰਾ ਫੀਲ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨ, ਉਹਨਾਂ ਦੇ ਨਾਲ ਕਨੈਕਟ ਹੋ ਕੇ ਉਸ ਚੀਜ਼ ਦਾ ਸਾਡਾ ਮੇਨ ਫੋਕਸ ਆ ਵੀ ਜੇ ਇਸ ਚੀਜ਼ ਦੀ ਲੋੜ ਆ ਉਹ ਮਿਲੇ ਬੱਚੇ ਨੂੰ ਤੇ ਉਹਦੇ ਨਾਲ ਉਹ ਅੱਗੇ ਵੱਧ ਸਕਣ। ਬਿਲਕੁਲ। ਸੋ ਮਾਪੇ ਵੀ ਤੇ ਜਿਹੜੇ ਬੱਚੇ ਆ ਉਹ ਜ਼ਰੂਰ ਦੇਖਣ, ਕੰਟੈਕਟ ਕਰ ਸਕਦੇ ਹੋ ਤੁਸੀਂ ਐਵਰੈਸਟ ਸਕਾਲਰਸ ਉਹਨਾਂ ਦੇ ਨਾਲ ਵਾਇਆ ਫੋਨ ਨੰਬਰ 8883010371 888 301 0371 ਜਾਂ ਈਮੇਲ ਕਰ ਸਕਦੇ ਹੋ info@everestscholars.com info@everestscholars.com ਦੇ ਉੱਤੇ ਜਿਹੜੇ ਆ ਤੁਸੀਂ ਸ਼ੇਅਰ ਕਰ ਸਕਦੇ ਹਾਂ। ਬਾਕੀ ਜਿਹੜੇ ਰੀਡਿੰਗ ਲੀਗ ਦੇ ਵਿੱਚ ਇਹ ਹੈਗੇ ਨੇ ਤੀਰਥ ਕੌਰ ਜੀ, ਜੇ ਕਿਸੇ ਨੂੰ ਉਸ ਸੰਬੰਧ ਦੇ ਵਿੱਚ ਵੀ ਕੋਈ ਮਦਦ ਚਾਹੀਦੀ ਹੈ ਜਾਂ ਗੱਲਬਾਤ ਕਰਨੀ ਆ, ਮਾਪੇ ਕੀ ਕਰ ਸਕਦੇ ਆ, ਕਿਵੇਂ ਆ, ਚਲੋ ਸਲਾਹ ਹੀ ਲੈਣੀ ਹੋਵੇ ਇਸ ਚੀਜ਼ ਦੇ ਬਾਬਤ ਤਾਂ ਡੈਫੀਨੇਟਲੀ ਤੁਸੀਂ ਕੰਟੈਕਟ ਕਰੋ ਤਾਂ ਜੋ ਤੁਹਾਡੇ ਬੱਚੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਪਿੱਛੇ ਜਿਹੜੇ ਉਹ ਨਾ ਰਹਿ ਜਾਣ। ਅਕਸਰ ਆਪਾਂ ਦੇਖਦੇ ਹਾਂ ਵੀ ਇੱਥੇ ਜਿਹੜੇ ਮਾਪੇ ਆ ਉਹ ਕੰਮਾਂ ਕਾਰਾਂ 'ਚ ਜ਼ਿਆਦਾ ਬਿਜ਼ੀ ਹੋ ਜਾਂਦੇ ਆ, ਬੱਚਿਆਂ ਦੇ ਉੱਤੇ ਧਿਆਨ ਨਹੀਂ ਦੇ ਪਾਉਂਦੇ, ਫਿਰ ਬੱਚੇ ਸਮਹਾਓ ਪਿੱਛੇ ਲੈਕ ਕਰਨ ਲੱਗ ਜਾਂਦੇ ਆ, ਪਿੱਛੇ ਰਹਿ ਜਾਂਦੇ ਆ। ਪਰ ਇਹ ਆ ਵੀ ਆਪਾਂ ਕੋਸ਼ਿਸ਼ ਕਰੀਏ ਇਹਨਾਂ ਦੇ ਜਿਹੜੇ ਔਨਲਾਈਨ ਟਿਊਟਰਿੰਗ ਆ ਜਾਂ ਇਹ ਜਿੱਦਾਂ ਔਨਲਾਈਨ ਪੜ੍ਹਾ ਰਹੇ ਆ ਉਹਨਾਂ ਦੀ ਮਦਦ ਲਓ ਤਾਂ ਜੋ ਬੱਚੇ ਜਿਹੜੇ ਆ ਮੁੜ ਜਿਹੜੇ ਉਹ ਅੱਗੇ ਵੱਧ ਸਕਣ ਤੇ ਜਿਹੜੇ ਆਲਰੇਡੀ ਲੈਵਲ ਚੱਲ ਰਹੇ ਆ ਉਹਨਾਂ ਨੂੰ ਇੱਕ ਬੈਟਰ ਆਪਸ਼ਨ ਹੋਵੇ, ਉਹ ਅਗਲੇ ਸਟੈਪ ਦੇ ਉੱਤੇ ਜਿਹੜੇ ਉਹ ਈਜ਼ੀਲੀ ਪਹੁੰਚ ਸਕਣ। ਤੀਰਥ ਕੌਰ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਤੁਸੀਂ ਸਮਾਂ ਕੱਢਿਆ, ਗੱਲਬਾਤ ਕੀਤੀ। ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਪ੍ਰੋਗਰਾਮ ਦੀ ਹੁਣ ਆਪਾਂ ਇੱਥੇ ਹੀ ਸਮਾਪਤੀ ਕਰਾਂਗੇ ਤੇ ਮਿਲਾਂਗੇ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਕੱਲ ਨੂੰ ਇੱਕ ਵਾਰੀ ਫੇਰ ਕਿਸੇ ਹੋਰ ਮੁੱਦੇ ਦੇ ਨਾਲ, ਹੋਰ ਵਿਸ਼ੇ ਦੇ ਨਾਲ। ਉਦੋਂ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।